ਇਹ ਜਾਮਣੀ ਮੋਰ ਹੈ ਜੀ, ਇਹ ਸਿਰਫ ਪੰਜਾਬ 'ਚ ਸਾਡੇ ਫਾਰਮ ਤੇ ਹੀ ਹੈ। ਮਾਸ਼ਾਅੱਲਾ ਠੀਕ ਹੈ ਜੀ। ਇਹ ਜਾਮਨੀ ਪਾਈਡ ਮੋਰ ਹੈ, ਇਹ ਪੰਜਾਬ 'ਚ ਜਿੱਥੋਂ ਵੀ ਗਿਆ ਹੈ, ਜਿੱਥੇ ਵੀ ਗਿਆ ਹੈ, ਇਹ ਮੇਰਾ ਹੀ ਫਾਰਮ ਦਾ ਗਿਆ ਹੈ। ਮਾਸ਼ਾਅੱਲਾ ਨਾ ਜੀ ਰਾਹੋਂ ਦੇ ਵਿੱਚ ਦੋ अब्दुर्रहमान सर ने जी, एक बड़े अब्दुर्रहमान थे, एक छोटे अब्दुर्रहमान। अच्छा। जो बड़े अब्दुर्रहमान थे ना जी, वो अपने एहसन इकबाल दे नाना जी ने। अच्छा अच्छा वो MLA भी बने ने 3 दफा उथों। ਉਹ ਵੀ ਰਾਹੋਂ ਦੇ ਉਹ ਵੀ ਰਾਹੋਂ ਦੇ ਅਬਦੁਰਰਹਿਮਾਨ, ਉਹਨਾਂ ਦਾ ਨਾਮ ਵੀ ਅਬਦੁਰਰਹਿਮਾਨ ਹੈ। ਇੱਕ ਮੇਰੇ ਪੜਦਾਦਾ ਜੀ ਹੈ ਜੀ ਅਬਦੁਰਰਹਿਮਾਨ, ਇਹ ਮਿਊਨਿਸਪਲ ਕਮੇਟੀ ਰਾਹੋਂ ਦੇ ਪ੍ਰੈਜ਼ੀਡੈਂਟ ਸੀ। 1935 ਦੀ ਤਸਵੀਰ ਹੈ ਜੀ। ਬੱਲੇ 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 ਬੱਲੇ। ਠੀਕ ਹੈ ਜੀ। ਹਰ ਬੰਦਾ ਆਪਣੇ ਕੰਮ 'ਚ ਕਾਰੀਗਰ ਆ। ਇਹ ਇਹਨਾਂ ਨੇ ਟਰਕੀਆਂ ਨੂੰ ਬੁੱਧੂ ਬਣਾਇਆ ਹੈ, ਮਸ਼ੀਨ ਵਾਲਾ ਕੰਮ ਇਹਨਾਂ ਤੋਂ ਲੈ ਰਹੇ ਆ। ਉਹ ਟਰਕੀਆਂ ਨੂੰ ਪਤਾ ਹੀ ਨਹੀਂ ਹੈ ਆ ਪੈਰੂਆਂ ਨੂੰ ਵੀ ਸਾਡੇ ਥੱਲੇ ਆਂਡੇ ਕਿਹਦੇ ਆ। ਦੇਖ ਨਾ ਜਿੱਦਾਂ ਕੋਇਲ ਹੁੰਦੀ, ਬਿਲਕੁਲ ਜੀ। ਇੱਕ ਚੀਨੀ ਕੋਇਲ ਹੁੰਦੀ, ਇੱਕ ਕਾਲੀ ਹੁੰਦੀ। ਇਹ ਚੀਨੀ ਵਰਗੇ। अस्सलाम वालेकुम। ਸਿਆਣੇ ਕਹਿੰਦੇ ਵੀ ਲੂਣ ਦਾ ਆਸਰਾ ਹੀ ਬੜਾ ਹੁੰਦਾ, ਵੀ ਤੁਸੀਂ ਜਿੰਨੇ ਮਿਰਚ ਮਸਾਲੇ ਪਾ ਲਓ, ਲੂਣ ਨਾ ਪਾਓ ਤਾਂ ਉਹ ਕੋਈ ਸ਼ੈ ਵੀ ਸਵਾਦ ਨਹੀਂ, ਕੋਈ ਸ਼ੈ ਹੱਥੀ ਨਹੀਂ ਆਉਂਦੀ। ਤੇ ਜੇ ਲੂਣ ਪਾ ਲਓ ਨਾ ਬਰਾਬਰ ਦਾ, ਫਿਰ ਹਰ ਸ਼ੈ ਵੀ ਤੁਸੀਂ ਜਿਹੜਾ ਰਿਜ਼ਕ ਆ ਨਾ ਇਹ ਦੁਨੀਆ ਦੇ ਉੱਤੇ, ਇਹ ਆਪਾਂ ਆਮ ਸੁਣਦੇ ਆ ਵੀ ਰੱਬ ਦੀ ਜ਼ਾਤ ਰਾਜ਼ਕ ਆ, ਕੋਈ ਸ਼ੱਕ ਨਹੀਂ ਰਾਜ਼ਕ ਆ, ਪਰ ਉਹ ਇਦਾਂ ਨਹੀਂ ਹੈ ਵੀ ਸ਼ਾਮੀ ਪੱਕੀ ਪਕਾਈ ਤੁਹਾਡੇ ਘਰੇ ਆ ਜਾਣੀ। ਉਹਨੇ ਸਬਬ ਬਣਾਏ ਆ, ਵਸੀਲੇ ਬਣਾਏ ਆ, ਇੱਥੇ ਰੋਜ਼ੀ ਰੱਖੀ ਉਹ ਆਪਣੀ ਲੱਭਣੀ ਆ ਵੀ ਕਿਹੜਾ ਕੰਮ ਕਰਕੇ, ਕਿਹੜਾ ਕਾਰੋਬਾਰ ਕਰਕੇ। ਲੂਣ ਵਾਲੀ ਗੱਲ ਮੈਂ ਤਾਂ ਕਰਦਾ ਸੀ ਵੀ ਅੱਜ ਦੌਰ ਐਸਾ, ਅੱਗੇ ਤਾਂ ਇੱਕ ਕਮਾਉਂਦਾ ਸੀ ਸਾਰੇ ਖਾਂਦੇ ਸੀ, ਹੁਣ ਜਿਵੇਂ ਜਿਵੇਂ ਅਫਰਾ ਤਫਰੀ ਦਾ ਦੌਰ ਆ, ਹਬੜ ਦਬੜ ਦਾ ਦੌਰ ਆ, ਹਰ ਕਿਸੇ ਨੂੰ ਆਪਣੀ ਆਪਣੀ ਪਈ ਆ। ਹੁਣ ਸਾਰੇ ਵੀ ਕਮਾਈਏ ਨਾ ਤਾਂ ਵੀ ਜਾ ਕੇ ਮੱਸੇ ਪੂਰੀ ਪੈਂਦੀ ਹੈ। ਤੇ ਬੰਦੇ ਚਾਹੇ ਕੋਈ ਨੌਕਰੀ ਕਰਦਾ ਹੋਵੇ, ਚਾਹੇ ਕੋਈ ਜ਼ਿਮੀਂਦਾਰ ਆ। ਮੈਂ ਜਿਹੜੇ ਨਿੱਕੇ ਜ਼ਿਮੀਂਦਾਰ ਆ ਨਾ, ਮੇਰੇ ਵਰਗੇ ਕਿੱਲੇ 2 ਕਿੱਲੇ ਵਾਲੇ, ਮੈਂ ਆ ਲੱਭ ਕੇ ਨਿੱਕੇ ਮੋਟੇ ਕਾਰੋਬਾਰ ਉਹ ਦੇਖਣ ਵਾਲਿਆਂ ਤੱਕ ਪਹੁੰਚਾਉਣਾ ਵੀ ਕਿਸੇ ਦਾ ਦਿਮਾਗ ਦੇ ਵਿੱਚ ਕੋਈ ਗੱਲ ਆ ਜਾਵੇ, ਕਿਸੇ ਨੂੰ ਕਿਹੜੀ ਸਿਖਿਆਈ ਆ ਵੀ ਕਿਹੜਾ ਕੰਮ ਕਿਹੜਾ ਬੰਦਾ ਕਰ ਸਕਦਾ। ਤੇ ਉਹ ਅਸੀਂ ਇਦਾਂ ਕਿਤੇ ਕਿਤੇ ਆਪਣੇ ਜ਼ਿਮੀਂਦਾਰ ਭਰਾਵਾਂ ਵਾਸਤੇ ਇਦਾਂ ਦਾ ਕੰਮ ਲੱਭ ਕੇ ਦਿਖਾਈਦਾ ਜਿਹੜਾ ਖਾਸ ਜ਼ਿਮੀਂਦਾਰਾਂ ਵਾਸਤੇ ਹੁੰਦਾ, ਜਿਹੜਾ ਉਹਨਾਂ ਨੂੰ ਸੂਤ ਆਵੇ, ਉਹ ਕਰ ਸਕਦੇ ਆ ਪਿੰਡਾਂ ਦੇ ਵਿੱਚ। ਕਾਰੋਬਾਰ ਵਰਗੀ ਰੀਸ ਕੋਈ ਨਹੀਂ। ਤੁਸੀਂ ਜਿਹੜਾ ਕੰਮ ਮਰਜ਼ੀ, ਨੌਕਰੀ ਚਾਹੇ ਤੁਹਾਡੀ ਹੋਵੇ ਨਾ ਵੱਡੀ ਅਫਸਰੀ ਵੀ, ਪਰ ਕਾਰੋਬਾਰ ਨੂੰ ਕੋਈ ਸ਼ੈ ਨਹੀਂ ਰਲਦੀ। ਤੇ ਉਹ ਤੁਸੀਂ ਦੇਖਿਆ ਹੀ ਹੋਣਾ ਵੀ ਵੱਡਾ ਅਫਸਰ ਆ ਕੇ ਜਦੋਂ ਦੁਕਾਨਦਾਰ ਨੂੰ ਪੁੱਛਦਾ ਵੀ ਸਾਨੂੰ ਵੀ ਕਿਵੇਂ ਵੇਚ ਰਿਹਾ, ਕੀ ਕਰ ਰਿਹਾ, ਉਹ ਅਗਲਾ ਆਪਦੀ ਕੁਰਸੀ ਤੇ ਬੈਠਾ ਹੁੰਦਾ, ਦੁਕਾਨਦਾਰ ਅਫਸਰ ਹੇਠਾਂ ਖਲੋਤਾ ਹੁੰਦਾ। ਕਾਰੋਬਾਰ ਰੰਗੀ ਭਾਈ ਬਾਦਸ਼ਾਹੀ ਕੋਈ ਨਹੀਂ। ਜਿੱਦਾਂ ਤੁਹਾਨੂੰ ਅਸੀਂ ਅੱਗੇ ਵਿਖਾਉਂਦੇ ਰਹਿੰਦੇ ਆ ਕਿਤੇ ਨਾ ਕਿਤੇ। ਅੱਜ ਅਸੀਂ ਆਏ ਆ ਮਿੰਟ ਗੁਮਰੀ ਸਾਹੀਵਾਲ 94 ਸਿੱਖਸਾਰ ਰਾਮਗੜ੍ਹ, ਪੁਰਾਣੇ ਨਾਂ ਤੋਂ ਅਸੀਂ ਅੱਜ ਪਿੰਡ ਦਾ ਨਾਂ ਲਿਆ ਰਾਮਗੜ੍ਹ। ਸਾਡੇ ਭਰਾ ਬੈਠੇ ਜੀ ਰਾਣਾ ਸ਼ਾਹਜ਼ੇਬ ਅਬਦੁਰਰਹਿਮਾਨ ਸਾਹਿਬ, ਇਹਨਾਂ ਨਾਲ ਗੱਲ ਕਰਦੇ ਹਾਂ ਜੀ। अस्सलाम वालेकुम राणा साहब। हाँ ठीक ठाक। राणा साहब ਅਸੀਂ ਇਹ ਗੱਲ ਕਰਦੇ ਵੀ ਇੱਕ ਵਾਰੀ ਤੁਸੀਂ ਥੋੜਾ ਜਿਹਾ ਆਪਣਾ ਤਾਰਫ ਕਰਾ ਦਿਓ, ਫਿਰ ਆਪਾਂ ਅੱਗੇ ਗੱਲਬਾਤ ਸ਼ੁਰੂ ਕਰਾਂਗੇ। ਜੀ ਇੰਡੀਆ से करवाएं या पाकिस्तान? ਵਾਹ ਵਾਹ ਵਾਹ, ਆ ਸਵਾਦ ਤੇ ਆਇਆ ਨਾ। ਰਾਣਾ ਸਾਹਿਬ ਕਹਿੰਦੇ ਵੀ ਤਾਰਫ ਪਿੱਛੋਂ ਲੈਣਾ ਇੰਡੀਆ ਤੋਂ ਜਾਂ ਇੱਥੋਂ। ਮੈਂ ਤਾਂ ਕਹਿੰਦਾ ਜੀ ਪਿੱਛੋਂ ਕਰਾਓ। जी बिल्कुल हाँ, इंडिया तो कराओ। हाँ। मेरे जो परदादा जी थे माशाल्लाह, जो वो इंडिया में म्यूनसिपल कमेटी राहों के प्रेसिडेंट थे। अच्छा राहों पिंड है साडा। अच्छा उस टाइम राहों पिंड सी ते ओदा गां तहसील नवां शहर जी। नवां शहर जिला जी जिला अपना जलंधर से जी। वाह वाह वाह। पिंड राहों तहसील नवां शहर जिला जलंधर ते उत्थे दे की अफसर सी ਉਹ ਮਿਊਨਿਸਪਲ ਕਮੇਟੀ ਰਾਹੋਂ ਦੇ ਪ੍ਰੈਜ਼ੀਡੈਂਟ ਸੀ ਜੀ। ਅੱਛਾ ਵਾਹ ਵਾਹ ਵਾਹ। ਸਨ 1941 ਦੇ ਵਿੱਚ। ਬੱਲੇ ਬੱਲੇ, ਪੁਰਾਣੀ ਗੱਲ। ਹਾਂਜੀ ਪੁਰਾਣੀ ਗੱਲ ਜੀ। ਉਸ ਟਾਈਮ ਦੇ ਪੜ੍ਹੇ ਲਿਖੇ ਸੀ? ਹਾਂਜੀ ਉਸ ਟਾਈਮ ਦੇ ਜੀ। ਅੱਛਾ ਮਾਸ਼ਾਅੱਲਾ। ਤੇ ਉਸ ਤੋਂ ਬਾਅਦ ਪਾਰਟੀਸ਼ਨ ਤੋਂ ਬਾਅਦ ਪਾਕਿਸਤਾਨ ਫਿਰ ਸ਼ਿਫਟ ਹੋ ਗਏ ਰਾਮਗੜ੍ਹ 94 ਸਿੱਖਸਾਰ ਦੇ ਵਿੱਚ ਜੀ। ਹਾਂ। ਤੇ ਇਸ ਤੋਂ ਬਾਅਦ ਪਹਿਲੀ ਨੰਬਰਦਾਰੀ ਇਸ ਪਿੰਡ ਦੀ ਵੀ ਉਹਨਾਂ ਦੇ ਕੋਲ ਸੀ, ਰਾਮਗੜ੍ਹ ਦੀ। ਰਾਮਗੜ੍ਹ ਦੀ ਜੀ। ਹਾਂ। ਉਸ ਤੋਂ ਬਾਅਦ ਉਹਨਾਂ ਦੇ 1958 ਦੇ ਵਿੱਚ ਇੰਤਕਾਲ ਕਰ ਗਏ। ਹਾਂ। 58 ਤੋਂ ਬਾਅਦ ਉਹਨਾਂ ਦੇ ਬੇਟੇ ਰਾਣਾ ਮੰਜ਼ੂਰ ਹੁਸੈਨ ਖਾਨ, ਮੇਰੇ ਦਾਦਾ ਜੀ, ਉਹ ਪੜਦਾਦਾ ਜੀ, ਇਹ ਦਾਦਾ ਜੀ ਨੰਬਰਦਾਰ ਬਣੇ। ਅੱਛਾ ਮਾਸ਼ਾਅੱਲਾ। 2007 ਦੇ ਵਿੱਚ ਫੌਤ ਹੋ ਗਏ। ਠੀਕ ਹੈ ਜੀ। ਇਹ ਤਾਂ ਫਿਰ ਇਦਾਂ ਵੀ ਤੁਹਾਡੇ ਜਿਹੜੇ ਦਾਦਾ ਜੀ ਅਬਦੁਰਰਹਿਮਾਨ ਸਾਹਿਬ ਸੀ, ਜੀ ਜੀ, ਉੱਥੋਂ ਜਿਹੜਾ ਕਾਫਲਾ ਆਇਆ ਉਹਦੇ ਕਿਤੇ ਮੋਹਰ ਹੀ ਬਣ ਕੇ ਆਏ ਆ। बिल्कुल ऐसे है। हाँ इतना है जी। अच्छा, तो आपको दिखाते हैं हमारी पुरानी यादें वगैरह भी हमने उनकी अच्छा अपने पास सेव की हुई इकट्ठी की हुई। ਉੱਥੇ ਦੀ उथों दी ਕੀ ਯਾਦ ਆ ਤੁਹਾਡੇ? तस्वीरां भी साढ़े को उन्होंने ਅੱਛਾ ਉਹ ਇੱਥੇ ਹੈ ਕਿਤੇ ਲਾਗੇ? बिल्कुल मिल जाएंगी। ਉਹ ਤੇ ਮੰਗਾਓ ਜੀ। सलीम वो लेके आओ, तस्वीर लेके आओ। ਅੱਛਾ ਉਹ ਰਾਹੋਂ ਜਿਹੜਾ ਉਹਦੀ ਕੋਈ ਆਪਣੀ ਤਾਰੀਖ ਆ? बिल्कुल जी, अपनी तारीख है, पूरा पिंड राजपूत। ਸਾਡੇ ਦੇਖਣ ਵਾਲੇ ਕਈ ਬੰਦੇ ਐਸੇ ਹੋਣੇ ਜੀ ਜਿਨ੍ਹਾਂ ਦੇ ਬਜ਼ੁਰਗ ਰਾਹੋਂ ਤੋਂ ਉੱਠ ਕੇ ਆਏ ਸੀ ਤੇ ਉਹਨਾਂ ਵਾਸਤੇ
ਗੱਲ ਤਾਂ ਅਸੀਂ ਹੋਰ ਕਰਨ ਲੱਗੇ ਸੀ ਪਰ ਤੋਰ ਹੋਰ ਪਾਸੇ ਨੂੰ ਗਈ। ਚਲੋ ਰਾਹੋਂ ਵਾਲਿਆਂ ਵਾਸਤੇ ਇੱਕ ਤੋਹਫਾ ਵੀ ਉਹਦੀ ਪੁਰਾਣੀ ਯਾਦ। ਰਾਹੋਂ ਦੇ ਵਿੱਚ ਨਾ ਜੀ ਰਾਹੋਂ ਦੇ ਵਿੱਚ ਦੋ अब्दुर्रहमान था जी। एक बड़े अब्दुर्रहमान थे, एक छोटे अब्दुर्रहमान। अच्छा। जो बड़े अब्दुर्रहमान थे ना जी, वो अपने एहसन इकबाल दे नाना जी ने। ਅੱਛਾ ਅੱਛਾ वो MLA भी बने ने 3 दफा उथों। ਉਹ ਵੀ ਰਾਹੋਂ ਦੇ वो भी राहों दे अब्दुर्रहमान, उन्होंने नाम भी अब्दुर्रहमान है। ਆ ਵਾਹ एक मेरे परदादा जी है जी अब्दुर्रहमान, म्यूनसिपल कमेटी राहों दे प्रेसिडेंट सी। 1935 ਦੀ ਤਸਵੀਰ ਹੈ ਜੀ। ਬੱਲੇ 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 ठीक है जी। ਵਾਹ ਇਹ ਇੱਕ ਵਾਰੀ ਨਾਮ ਅੜ ਜੇ ਪੜਦੇ ਹੋ ਭਲਾ ਕਿਸੇ ਦਾ ਕੋਈ ਸ਼ਾਇਦ ਇਹ ਚੌਧਰੀ ਅਬਦੁਰਰਹਿਮਾਨ ਖਾਨ, ਇਹ ਮੇਰੇ ਨਾ ਜੀ ਠੀਕ ਪਰਦਾਦਾ ਜੀ ਸੀ। ਸਾਰੇ ਪੜ ਦੋ ਨਾ। ਚੌਧਰੀ ਸਲਾਮ ਲਾਲ, ਇਹ ਸ਼ਾਮ ਲਾਲ, ਸ਼ਾਮ ਲਾਲ ਠੀਕ ਹੈ ਜੀ। ਉਸ ਤੋਂ ਬਾਅਦ ਗੁਰਦਾਸ ਮਾਲ, ਅੱਛਾ ਠੀਕ ਹੈ। ਮੋਹਤਨ ਲਤੀਫ ਖਾਨ, ਹਾਂ ਹਾਂ ਅਬਦੁਲ ਮਜੀਦ ਖਾਨ, ਅੱਛਾ ਮੁਹੰਮਦ ਇਕਰਾਮ ਖਾਨ ਪ੍ਰੈਜ਼ੀਡੈਂਟ ਸੀ ਜੀ ਉਸ ਟਾਈਮ। ਫਿਰ ਇਹ ਦਾਦਾ ਜੀ ਆ ਗਏ, ਠੀਕ ਹੈ ਜੀ। ਬਾਬੂ ਰਾਮ, ਹਾਂ ਹਾਂ ਠੀਕ ਹੈ ਜੀ। ਰਫੀ ਖਾਨ, ਹਾਂ ਹਾਂ ਇਸ ਤਰ੍ਹਾਂ ਇਹਨਾਂ ਜੀ ਇਹਨਾਂ ਦੇ ਨਾਮ ਹੈ। ਵਾਹ ਵਾਹ ਇਹਨਾਂ ਦੇ ਗਰੁੱਪ ਫੋਟੋ ਸੀ ਜੀ। ਕੀ ਬਾਤ ਕੀ ਬਾਤ ਹੈ ਜੀ। ਉਹ ਪੁਰਾਣੇ ਸੀ ਨਾ ਜੀ। ਨਹੀਂ, ਦੋ ਨੰਬਰ ਇੱਥੇ ਨਹੀਂ, ਇਹਦੇ ਵਿੱਚ ਤਸਵੀਰ 'ਚ ਨਹੀਂ ਮੈਂ ਹਲੋ। ਅੱਛਾ ਅੱਛਾ ਨਾਮ ਦੇ ਇਸ਼ਾਰੇ ਉਹ ਕਿਤਾਬ 'ਚ ਹੈ। ਵਾਹ ਕੈਸੀ ਗੱਲ ਆ। ਕਿਤਾਬ ਵੀ ਹੈ? ਹਾਂਜੀ ਕਿਤਾਬ ਵੀ ਹੈ। ਉਹ ਕੀ ਆ ਉਹ ਮੰਗਾਓ ਤਾਂ। ਕਿਤਾਬ ਲਿਆ ਵੀ ਬੱਚਾ ਅੰਦਰੋਂ ਚੱਕ ਕੇ ਨਾ, ਉਹ ਦਾਦਾ ਜੀ ਵਾਲੀ। ਅੱਛਾ ਮੈਂ ਨਾ ਇਹ ਨਹੀਂ ਕੋਈ ਅਸੀਂ ਤੁਹਾਨੂੰ ਪਤਾ ਕਿ ਬਰਾਦਰੀਆਂ ਦੀ ਬਹੁਤੀ ਗੱਲਬਾਤ ਅਸੀਂ ਕਰਦੇ ਨਹੀਂ। ਮੈਨੂੰ ਸਿਰਫ ਇੱਕ ਗੱਲ ਚੰਗੀ ਲੱਗੀ ਆ। ਜੀ ਜੀ। ਵਾਹ ਜੀ ਵਾਹ। ਇਹ ਨਾ ਜੀ ਐਮ ਏ ਰਸ਼ੀਦ ਰਾਣਾ ਸਾਹਿਬ ਨੇ ਕਿਤਾਬ ਲਿਖੀ ਸੀ ਜੀ। ਅੱਛਾ ਇਹਦੇ ਵਿੱਚ ਰਾਹੋਂ ਸਾਡਾ ਨਾ ਜੀ ਪਿੰਡ ਹੈ, ਸਿਰੰਦਹਾਨ 33 ਨੰਬਰ ਤੇ। ਦੇ ਨਾ ਸਵਾਦ ਆ। ਗੱਲ ਮੈਨੂੰ ਜਿਹੜੀ ਚੰਗੀ ਲੱਗੀ ਆ ਬਈ ਮੁੰਡੇ ਦਾ ਆਪਣੇ ਹਸਬ ਨਸਬ ਨਾਲ, ਆਪ ਦੇ ਵੱਡ ਵਡੇਰਿਆਂ ਨਾਲ, ਆਪ ਦੇ ਮੁੱਢ ਨਾਲ, ਆਪ ਦੇ ਪਿਛੋਕੜ ਨਾਲ, ਆਪ ਦੀ ਅਸਲ ਦੇ ਨਾਲ ਉਹਦਾ ਪਿਆਰ ਦੇਖ। ਕੀ ਬਾਤ। ਲਵਾ ਮੁੰਡਾ ਹਾਂਜੀ। ਤੇ ਉਹ ਆਪਣੀਆਂ 7 ਪੁਸ਼ਤਾਂ ਸਾਂਭੀ ਬੈਠਾ। ਸਾਮੀ ਬੈਠਾ ਜੀ। ਇਹ ਇਹ ਚੌਧਰੀ ਅਬਦੁਲ ਸ਼ਾਹਜ਼ੇਬ ਸਾਹਿਬ, ਇਹ ਤੁਸੀਂ ਨਾ ਸਾਡੇ ਦੇਖਣ ਵਾਲਿਆਂ ਨੂੰ ਇੱਕ ਸੁਨੇਹਾ ਦਿੱਤਾ ਜੀ ਜੀ ਬਿਲਕੁਲ। ਕਿ ਆਪਣਾ ਪਿਛੋਕੜ ਕਿਵੇਂ ਸਾਂਭਣਾ, ਹਾਂਜੀ ਬਿਲਕੁਲ। ਆਪ ਦੇ ਪਿਛੋਕੜ ਨੂੰ ਅੱਛਾ ਭਰਮ ਕਿਵੇਂ ਦੇਣਾ, ਇੱਜ਼ਤ ਕਿਵੇਂ ਦੇਣੀ ਬਿਲਕੁਲ ਐਸੇ ਹੈ। ਐਸੇ ਇਹ ਬੜੇ ਉੱਚ ਪੱਧਰ ਦੀ ਗੱਲ ਆ ਕਿ ਤੁਸੀਂ ਅੱਜ ਵੀ ਆਪ ਦੀਆਂ ਤਸਵੀਰਾਂ ਉਸ ਦੌਰ ਦੀਆਂ ਬਿਲਕੁਲ ਐਸੇ। ਤੇ ਉਹ ਸੰਭਾਲ ਕੇ। ਤੇਰੀ ਉਮਰ ਦੇ ਮੁੰਡਿਆਂ ਨੂੰ ਨਾ ਹਾਂਜੀ ਜੇ ਮੈਂ ਦਾਦੇ ਦਾ ਵੀ ਪੁੱਛਿਆ ਨਾ ਤੇ ਉਹਨੇ ਵੀ ਸੋਚ ਕੇ ਦੱਸਿਆ ਵੀ ਮੇਰਾ ਦਾਦਾ ਫਲਾਣਾ ਸੀ। ਹਾਂਜੀ ਬਿਲਕੁਲ। ਤੇ ਤੁਸੀਂ ਰਾਣਾ ਸਾਹਿਬ ਆਪ ਦੀਆਂ 7 ਪੁਸ਼ਤਾਂ ਦੀ ਸਾਨੂੰ ਕੱਢ ਕੇ ਦਿਖਾਤੀ ਹੈ। ਇਹ ਬੜੀ ਗੱਲ ਆ। ਇਹ ਬੜਾ ਸੁਨੇਹਾ ਸਾਡਾ ਗਿਆ ਜੀ ਅੱਜ ਵੀ ਆਪ ਦੇ ਵੱਡ ਵਡੇਰਿਆਂ ਦਾ ਕਿੱਦਾਂ ਪਿਆਰ ਰੱਖਣਾ, ਉਹਨਾਂ ਦੀ ਯਾਦ ਕਿਵੇਂ ਰੱਖਣੀ, ਆਪ ਦੇ ਪਿੰਡ ਦਾ। ਹੁਣ ਤਾਂ ਜਿਹੜਾ ਰਾਹੋਂ ਆ ਹਾਂਜੀ ਉਹ ਤਾਂ ਖਬਰੇ ਆਪ ਸ਼ਹਿਰ ਬਣ ਗਿਆ, ਤਹਿਸੀਲ ਬਣ ਗਈ। ਤਹਿਸੀਲ ਬਣ ਗਈ ਤੇ ਨਵਾਂ ਸ਼ਹਿਰ ਜ਼ਿਲ੍ਹਾ ਬਣ ਗਿਆ। ਵਾਹ ਵਾਹ ਕੀ ਬਾਤ। ਅੱਛਾ ਅੱਛਾ। ਤੁਸੀਂ ਆਪਣੇ ਵਾਲਦ ਸਾਹਿਬ ਤੋਂ ਵੀ ਇਹ ਗੱਲਾਂ ਸੁਣੀਆਂ? ਬਿਲਕੁਲ ਸੁਣੀਆਂ ਜੀ। ਵਾਲਿਦ ਸਾਹਿਬ ਮੇਰੇ ਬੜੇ ਅੱਛੇ ਵਕੀਲ ਨੇ। ਅੱਛਾ ਮਾਸ਼ਾਅੱਲਾ। ਸਾਈਵਲ ਬਾਰ ਦੇ ਪ੍ਰੈਜ਼ੀਡੈਂਟ ਰਹੇ ਨੇ, ਅੱਛਾ ਜਨਰਲ ਸੈਕਟਰੀ ਸੀ। ਤਕਰੀਬਨ 4 ਅਹੁਦੇ ਸਾਈਵਲ ਬਾਰ ਦੇ ਰਹੇ ਉਹਨਾਂ ਕੋ। ਅੱਛਾ ਮਾਸ਼ਾਅੱਲਾ। ਔਰ ਰਾਮਗੜ੍ਹ ਤੋਂ ਕਾਉਂਸਲਰ ਵੀ ਸੀ। ਅੱਛਾ। ਠੀਕ ਹੈ ਜੀ। ਨਾਜ਼ਮ ਰਾਣਾ ਸ਼ਕੀਲ ਜਾਵੇਦ ਜੀ। ਅੱਛਾ ਰਾਣਾ ਸ਼ਕੀਲ ਜੀ। ਰਾਣਾ ਸ਼ਕੀਲ ਜਾਵੇਦ। ਅੱਛਾ ਅੱਛਾ ਮਾਸ਼ਾਅੱਲਾ। ਅੱਛਾ ਪੜ੍ਹੀ ਲਿਖੀ ਕੁਨਬਾ ਜੀ, ਸਾਰਾ ਪੜ੍ਹਿਆ ਲਿਖਿਆ ਜੀ। ਹਾਂ ਤੇ ਦੇਖੋ ਜੀ, ਪੜਦਾਦਾ ਪੜਿਆ ਸੀ, ਗਾ ਆਪੇ ਪੜ੍ਹ ਦੇਣਾ ਸਾਰਾ। ਗਾਂ ਆਪੇ ਪੜ੍ਹ ਜਾਣਾ ਸੀ। ਦਾਦੇ ਨੂੰ ਪਤਾ ਸੀ ਕਿ ਤਾਲੀਮ ਦੀ ਕੀ ਕਦਰ ਆ। ਉਹਨੇ ਅੱਗੇ ਬੱਚਿਆਂ ਨੂੰ ਫਿਰ ਦੱਸਿਆ ਹਾਂਜੀ ਫਿਰ ਤੁਸੀਂ ਪੜੋ। ਪੜੋ। ਤੇ ਪੜਨ ਦਾ ਫਿਰ ਸਿਲਾ ਜਿਹੜਾ ਮਿਲਿਆ ਉਹ ਫਿਰ ਸਾਹਮਣੇ ਆ। ਬਿਲਕੁਲ ਇਸੇ ਤਰ੍ਹਾਂ। ਇਹ ਚਾਚਾ ਬੂਟਾ ਜਿਹੜਾ ਜੀ ਬੋਲ ਰਿਹਾ ਨਾ, ਇਹਦਾ ਜ਼ਿਲ੍ਹੇ ਦਾ ਬੰਦਾ ਲੱਭ ਗਿਆ। ਇਹ ਵੀ ਜਲੰਧਰ ਦਾ, ਉਹ ਵੀ ਪਿਆਰ ਆਇਆ ਜਲੰਧਰ। ਜੀ। ਇਹਦਾ ਪਿੰਡ ਰੌਲੀ ਆ, ਇਹ ਰਾਹੋਂ ਆ। ਤੇ ਉਹ ਤਾਂ ਚਾਚਾ ਜਿਹੜਾ ਨਾ ਹੁਣ ਮੈਨੂੰ ਸੁਣਾ ਰਿਹਾ ਵੀ ਮੇਰੇ ਜ਼ਿਲ੍ਹੇ ਦਾ ਬੰਦਾ। ਹਾਂਜੀ ਹਾਂਜੀ। ਹਾਂ ਨਹੀਂ ਇਦਾਂ ਹੀ ਆਪਣੇ ਜ਼ਿਲ੍ਹੇ ਤੇ ਇਦਾਂ ਹੀ ਪਿਆਰ ਆਂਦਾ ਜੀ। ਕੀ ਬਾਤ ਹੈ ਜੀ। ਆਪਣਾ ਜ਼ਿਲ੍ਹਾ ਆਪਣਾ ਹੀ ਹੁੰਦਾ ਜੀ। ਫਿਰ ਰਾਣਾ ਸਾਹਿਬ ਨਾਲ ਅਸੀਂ ਤੁਹਾਡਾ ਜਿਹੜਾ ਸ਼ੌਕ ਆ ਜੀ ਜੀ ਇਹਦੇ ਤੇ ਅਸੀਂ ਗੱਲ ਕਰਨ ਵਾਸਤੇ ਆਏ ਆ, ਲੋਕਾਂ ਨੂੰ ਦਿਖਾਉਣ ਵਾਸਤੇ ਆਏ ਆ ਵੀ ਜਿੱਦਾਂ ਤੁਸੀਂ ਅੱਗੇ ਇੱਕ ਸੁਨੇਹਾ ਦਿੱਤਾ ਨਾ ਵੀ ਆਪ ਦੇ ਪੁਰਖਾਂ ਨੂੰ ਕਿਵੇਂ ਚੇਤੇ ਰੱਖਣਾ, ਬਿਲਕੁਲ ਇਦਾਂ ਹੀ ਇੱਕ ਸੁਨੇਹਾ ਵੀ ਸ਼ੌਕ ਕਾਰੋਬਾਰ ਕਿੱਦਾਂ ਬਣਦਾ, ਬਿਲਕੁਲ। ਜਾਂ ਇਹ ਬੰਦੇ ਜਿਨ੍ਹਾਂ ਕੋਲ ਮੇਰੇ ਤਰ੍ਹਾਂ ਥੋੜੀ ਥਾਂ ਹੋਵੇ, ਹਾਂਜੀ ਥੋੜੀ ਥਾਂ ਦੇ ਵਿੱਚ ਕੰਮ ਵੱਡਾ ਕਿਵੇਂ ਹੋ ਸਕਦਾ ਹੈ। ਤੇ ਐਡਾ ਸੋਹਣਾ ਕੰਮ ਤੁਸੀਂ ਕਰਕੇ ਦਿੱਤਾ ਵੀ ਇੱਕ ਤਾਂ ਰੌਣਕ ਹਾਂਜੀ ਹੈ, ਦਿਲ ਲੱਗਿਆ ਰਹਿੰਦਾ, ਇਸੇ ਤਰ੍ਹਾਂ ਇੱਕ ਕਾਰੋਬਾਰ, ਇੱਕ ਸ਼ੌਕ, ਹਾਂਜੀ। ਸਾਰੀਆਂ ਸ਼ਾਵਾਂ ਤੁਸੀਂ ਇਕੱਠੀਆਂ ਕਰਤੀਆਂ। ਹੁਣ ਆਪਾਂ ਤੁਰਦੇ ਫਿਰਦੇ ਨਾਲ ਗੱਲਬਾਤ ਕਰਦੇ ਹਾਂ। ਬਿਲਕੁਲ। ਅੱਛਾ ਜੀ, ਅਸੀਂ ਰਾਣਾ ਸ਼ਾਹਜ਼ੇਬ ਅਬਦੁਰਰਹਿਮਾਨ ਸਾਹਿਬ ਦੇ ਕੋਲ ਆਏ ਆ। ਇੱਥੇ ਇਹਨਾਂ ਨੇ ਮੋਰਾਂ ਦਾ ਸ਼ੌਕ ਕੀਤਾ, ਤਿੱਤਰ ਦੱਖਣੀ ਰੱਖੇ ਹੋਏ, ਅੱਛਾ ਟਰਕੀਆਂ, ਪੈਰੂ ਜਿਹਨੂੰ ਸਾਦੇ ਉਹ ਆ, ਉਹ ਤੁਹਾਨੂੰ ਸਾਰੀਆਂ ਵਿਖਾਣੇ ਆ ਤੇ ਇਹਨਾਂ ਨੂੰ ਪੁੱਛਦੇ ਆ ਵੀ ਇਹ ਕੰਮ ਕਿੰਨਾ ਕੁ ਪੁਰਾਣਾ ਤੇ ਇਹ ਕਿੱਦਾਂ ਤੁਹਾਨੂੰ ਸ਼ੌਕ ਲੱਗਿਆ। ਅੱਛਾ ਰਾਣਾ ਸਾਹਿਬ, ਗੱਲ ਇਦਾਂ ਵੀ ਇਹ ਤੁਹਾਨੂੰ ਕਿੰਨਾ ਕੁ ਟਾਈਮ ਹੋ ਗਿਆ ਇਹ ਕੰਮ ਕਰਦਿਆਂ ਨੂੰ? ਤਕਰੀਬਨ 8 ਸਾਲ ਹੋ ਗਏ, 7-8 ਸਾਲ ਹੈ ਨਾ। ਅੱਛਾ। ਇਹਨਾਂ ਨਾਲ ਤੇ ਲੇਕਿਨ ਮੋਰ ਅਸੀਂ ਸ਼ੁਰੂ ਤੋਂ ਰੱਖੇ ਸੀ। ਹਾਂ। ਵਾਲਿਦ ਸਾਹਿਬ ਨੇ, ਦਾਦਾ ਜੀ ਦਾ ਸ਼ੌਕ ਸੀ।
ਤੇ ਪਰਿੰਦੇ ਵਗੈਰਾ ਉਹਨਾਂ ਨੇ ਜਦੋਂ ਛੋਟੇ ਛੋਟੇ ਸੀ ਤੇ ਘਰ 'ਚ ਪਰਿੰਦੇ ਹੀ ਦੇਖੇ। अच्छा ਹਾਂਜੀ शौक, इस शौक ਨੂੰ ਤੁਸੀਂ ਫਿਰ ਕਾਰੋਬਾਰ ਲਿਆ? हाँ जी, फिर वो मैंने जब देखा कि ये से कारोबार भी अच्छा है ये, तो फिर मैंने वाइल्ड लाइफ से लाइसेंस लिया अच्छा पंजाब गवर्नमेंट से। तो अच्छा अच्छा ਇਹਦਾ ਲਾਇਸੈਂਸ ਲੈਣਾ ਪੈਂਦਾ ਜੀ? ये लाइसेंस लिया जी मैंने पंजाब गवर्नमेंट से, इनका वाइल्ड बर्ड्स का जी। तो ये हर साल हम इसे न्यू करवाते हैं जी। ਹਾਂ ਨਹੀਂ, ਇਹ ਸ਼ਾਹਜ਼ੇਬ ਸਾਹਿਬ ਇਹ ਵੇਚਣ ਲੈਣ ਵਾਸਤੇ ਲਾਇਸੈਂਸ ਚਾਹੀਦਾ ਜਾਂ ਰੱਖਣ ਵਾਸਤੇ ਵੀ? रखने वास्ते भी लाइसेंस चाहिए। ਅੱਛਾ हाँ जी, जो हमें असली लाइसेंस है ना जी, ਹਾਂ 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 एवं ਇਹਦਾ भी लाइसेंस है। ਅੱਛਾ ਸ਼ਾਹਜ਼ੇਬ ਸਾਹਿਬ, ਇਹ ਜਿਹੜੀਆਂ ਤੁਸੀਂ ਮੋਰ ਰੱਖੇ ਆ, जी जी ਇਹ ਸਾਡੇ ਵਾਸਤੇ ਤਾਂ ਇਹ ਮੋਰ ਹੀ ਆ, जी जी। नहीं ਪਰ ਇਹਦੇ 'ਚ ਕੋਈ ਨਸਲਾਂ ਨੁਸਲਾਂ? बिल्कुल इसमें वैरायटी है जी मोरों में, ਅੱਛਾ यानी कि नस्लों ने मुख्तलिफ विधि ਵਿੱਚ ਹਾਂ ਹਾਂ सफेद ने, कामन ने, ਉਸ ਤੋਂ ਬਾਅਦ ਪਾਇਡ ਨੇ, ਸਿਲਵਰ ਪਾਇਡ ਨੇ, ਸਪੈਰਡਿੰਗ ਪਾਇਡ ਨੇ, ਕੈਮੀਓ ਪਾਇਡ ਨੇ, ਪਰਪਲ ਪਾਇਡ ਨੇ, ਅੱਛਾ ਕਾਫੀ ਨਸਲਾਂ ਨੇ ਜੀ ਅੱਛਾ ਅੱਛਾ ਮੋਰਾਂ ਦੇ ਵਿੱਚ। ਇਹ ਜੀ ਅਸੀਂ ਤੁਹਾਨੂੰ ਸਿਰਫ ਇੱਕ ਪਾਸਾ ਇਸ ਟਾਈਮ ਦਿਖਾ ਰਹੇ ਹਾਂ ਤੇ ਸਾਡੇ ਚਾਰੇ ਪਾਸੇ ਮੋਰ ਹੀ ਮੋਰ ਆ, ਵੱਖਰੇ ਵੱਖਰੇ ਘਰ ਬਣਾਏ। ਸੀਜ਼ਨ ਨਾ ਜੀ ਆਊਟ ਹੋ ਗਿਆ ਹੈ ਤੇ ਅਸੀਂ ਇਹਨਾਂ ਦੇ ਕੇਜਾਂ ਦੇ ਦਰਵਾਜ਼ੇ ਖੋਲ ਦਿੱਤੇ ਨੇ ਕਿ ਤਾਂ ਕਿ ਫਿਰ ਤੁਰ ਲੈਣ। ਅੱਛਾ ਹਾਂਜੀ, ਲੱਤਾਂ ਵਗੈਰਾ ਇਹਨਾਂ ਦੀਆਂ ਨਾ ਜੀ ਉਹ ਈਜ਼ੀਲੀ। ਅੱਛਾ ਅੱਛਾ ਅੱਛਾ, ਇਹ ਵੀ ਤੰਦਰੁਸਤੀ ਹੈ। ਹਾਂ, ਇਹ ਵੀ ਤੰਦਰੁਸਤੀ ਹੈ ਜੀ ਜਰਾ। ਅੱਛਾ ਆਪਣਾ ਸ਼ਾਹਜ਼ੇਬ ਸਾਹਿਬ, ਸਾਨੂੰ ਨਾ ਸਾਡੇ ਦੇਖਣ ਵਾਲਿਆਂ ਨੂੰ ਦੱਸੋ ਕਿ ਮੋਰ ਦਾ ਸ਼ੌਕ ਕਿਵੇਂ ਆ ਤੇ ਕਾਰੋਬਾਰ ਕਿਵੇਂ ਆ ਇਹ, ਮਸਲਨ ਵੀ ਕਿੱਦਾਂ ਇਹ ਕਾਰੋਬਾਰ, ਇਹਨੂੰ ਕਿੱਦਾਂ ਗਿਣੀਏ ਅਸੀਂ ਕਾਰੋਬਾਰ? अच्छा कारोबार है जी है, ਹੂੰ बहुत अच्छा कारोबार है। ਹੂੰ ਥੋੜੀ ਜਗ੍ਹਾ ਤੇ ਵੀ ਤੁਸੀਂ ਕਰ ਸਕਦੇ ਹੋ ਇਹ ਕਾਰੋਬਾਰ ਅੱਛਾ ਤੇ ਅੱਛੇ ਪੈਸੇ ਨੇ ਇਹਦੇ ਵਿੱਚ। ਹੂੰ ਠੀਕ ਹੈ ਜੀ। ਤੇ ਮਿਸਾਲ ਆ ਵੀ ਤੁਸੀਂ ਕਿੰਨੇ ਮੋਰ ਰੱਖੇ ਆ, ਉਹਨੂੰ ਕਿੰਨਾ ਟਾਈਮ ਲੱਗਣਾ? ਇਹ ਇੱਕ ਮੋਰ ਜਿਹੜਾ ਨਾ ਜੀ ਇਹ 2.5 ਸਾਲ ਤੋਂ 3 ਸਾਲ ਚ ਨਰ ਜਵਾਨ ਹੁੰਦਾ ਹੈ। ਅੱਛਾ ਅੱਛਾ ਮਾਦੀ ਜਿਹੜੀ ਹੈ ਉਹ 18 ਮਹੀਨਿਆਂ ਚ ਜਵਾਨ ਹੁੰਦੀ ਹੈ, ਯਾਨੀ ਕਿ 3 ਸਾਲ ਦਾ ਤੁਸੀਂ ਪੀਰੀਅਡ ਕਹਿ ਲਓ, 2.5 ਤੋਂ 3 ਸਾਲ ਦਾ ਪੀਰੀਅਡ ਹੈ ਇਹਨਾਂ ਦਾ, ਯਾਨੀ ਕਿ ਜਵਾਨ ਹੁੰਦਾ, ਬਚਪਨ ਤੋਂ ਜਵਾਨ ਹੁੰਦਾ। ਅੱਛਾ, ਹੋ ਗਏ ਜਵਾਨ ਫਿਰ? ਉਸ ਤੋਂ ਬਾਅਦ ਇਹਦੀ ਜਿਹੜੀ ਬਰੀਡ ਹੈ ਨਾ ਜੀ, ਉਹ ਹਰ ਸਾਲ ਤੁਹਾਨੂੰ ਨਾ ਜੀ ਅਗਰ 15 16 ਬੱਚੇ ਤੁਹਾਨੂੰ ਇੱਕ ਫੀਮੇਲ ਨਾਲੋਂ ਹਾਸਲ ਹੋ ਜਾਣ ਨਾ ਤੇ ਬੜੀ ਚੰਗੀ ਬਰੀਡ ਹੈ ਸਾਲ ਦੀ। ਆਂਡੇ ਕਿੰਨੇ ਦਿੰਦੀ ਜੀ ਤਕਰੀਬਨ? ਇਹ ਮੁxtਲਿਫ ਨਸਲਾਂ ਜਿਹੜੀਆਂ ਨੇ ਜੀ ਮੁxtਲਿਫ ਆਂਡੇ ਹੀ ਦਿੰਦੀਆਂ, ਯਾਨੀ ਕਿ ਕੁਝ 50 ਆਂਡੇ ਵੀ ਦੇ ਦਿੰਦੀ ਮੋਰਨੀ, ਕੋਈ 40 ਦਿੰਦੀ ਹੈ, ਕੋਈ 35 ਦਿੰਦੀ ਹੈ, ਯਾਨੀ ਕਿ ਨਸਲਾਂ ਦੇ ਹਿਸਾਬ ਦੇ ਨਾਲ ਉਹਦਾ ਯਾਨੀ ਕਿ ਹੈ। ਬੜੇ ਆਂਡੇ ਨੇ, 50 ਆਂਡੇ ਦੇ। ਜੀ ਜੀ। ਤੇ ਕਿੰਨੀ ਦੇਰ ਬਾਅਦ ਫਿਰ ਇਹ ਦੁਬਾਰਾ ਆਂਡਾ ਦੇਣੇ ਸ਼ੁਰੂ ਕਰ ਦਈਏ? ਇਹ ਤਕਰੀਬਨ ਅਗਰ ਤੇ ਚੁੱਕਦੇ ਰਹੋਗੇ ਅੰਡਾ ਡੇਲੀ ਬੇਸਿਸ ਤੇ, ਹਾਂਜੀ, ਉਹ ਤਾਂ ਚੱਕ ਤੇ ਲਿਆ। ਫਿਰ ਉਹ ਝੋਲੀਆਂ ਦਿੰਦੀ ਰਹੇਗੀ। ਅੱਛਾ, ਅਗਰ ਤੁਸੀਂ ਉਹ ਡੇਲੀ ਬੇਸਿਸ ਤੇ ਨਹੀਂ ਚੁੱਕੋਗੇ ਤਾਂ ਫਿਰ 5 ਜਾਂ 4 ਅੰਡੇ ਦੇ ਕੇ ਤੇ ਆਪਣਾ ਉਹ ਪਾੜਾ ਮੰਨ ਲਏਗੀ। ਪਾੜਾ ਮੰਨ ਲਏਗੀ, ਫਿਰ ਉਹ ਬੱਚੇ ਕੱਢਣ ਦੀ ਕੋਸ਼ਿਸ਼। ਬੱਚੇ ਕੱਢ ਅਗਰ ਉਹ ਆਂਡੇ ਚੱਕ ਕੇ ਤੇ ਦੂਸਰੀ ਮੋਰੀ ਥੱਲੇ ਰੱਖ ਕੇ ਬੱਚੇ ਕਢਾ ਲੈਣੇ ਆ, ਮਸ਼ੀਨਾਂ ਦੇ ਵਿੱਚ, ਮਸ਼ੀਨਾਂ 'ਚ ਵੀ ਨਿਕਲ ਮਸ਼ੀਨਾਂ 'ਚ ਕਢਵਾ ਲਓ, ਟਰਕੀ ਥੱਲੇ ਕਢਵਾ ਫਿਰ ਲਓ, ਉਹ ਆਂਡੇ ਦੇਈ ਜਾਏਗੀ ਜੀ, ਫਿਰ ਦੇਈ ਜਾਏਗੀ 50 ਤੱਕ ਤਕਰੀਬਨ 40 50 40 50। ਆਹ ਜਿਹੜਾ ਜੋੜਾ ਜੀ, ਜਿਹੜਾ ਉੱਪਰ ਬੈਠਾ ਜੀ। ਜੀ ਜੀ। ਇਹ ਕਿਹੜੀ ਨਸਲ ਆ? ਇਹ ਗ੍ਰੀਨ ਪਾਇਡ ਹੈ ਜੀ। ਅੱਛਾ, ਹਰਾ। ਹਾਂਜੀ, ਹਰਾ। ਵਾਹ ਵਾਹ, ਆ ਪਹਿਲੀ ਵਾਰੀ ਦੇਖੇ ਜੀ ਮੈਂ ਤਾਂ। ਕਿੱਡਾ ਸੋਹਣਾ ਲੱਗ ਰਿਹਾ। ਅੱਛਾ, ਬੱਚੇ ਜਦੋਂ ਕਿੰਨੇ ਟਾਈਮ 'ਚ ਫਿਰ ਗਾਂ ਬੱਚੇ 2-2.5 ਸਾਲ ਲੱਗਦੇ ਜਵਾਨ ਹੋਣ? ਜੀ ਜੀ ਬਿਲਕੁਲ 2.5 ਸਾਲ ਉਹ ਤਕਰੀਬਨ। ਉਹ ਫਿਰ ਕਿਹੜੀ ਸ਼ਾਇਦ ਤੁਸੀਂ ਵੇਚ ਰਹੇ ਆ? ਆਂਡੇ ਵੇਚ ਰਹੇ ਆ, ਬੱਚੇ ਵੇਚ ਰਹੇ ਆ ਜਾਂ ਵੱਡੇ ਮੋਰ ਵੇਚ ਰਹੇ? ਅਸੀਂ ਚੂਜ਼ਾ ਛੋਟਾ 0 ਸਾਈਜ਼ ਜਿਹੜਾ ਨਾ ਜੀ, ਇੱਕ ਦਿਨ ਦਾ ਚੂਜ਼ਾ ਜਿਹੜਾ ਅਸੀਂ ਉਹ ਵੇਚਦੇ ਹਾਂ ਜੀ ਜ਼ਿਆਦਾ। ਅੱਛਾ, ਇੱਕ ਦਿਨ ਦਾ ਜਿਹੜਾ ਚੂਜ਼ਾ, ਜੀ ਜੀ, ਉਹ ਤੁਸੀਂ ਕਿੰਨੇ ਦਾ ਵੇਚਦੇ ਆ? ਅਸੀਂ ਇੱਕ ਦਿਨ ਦਾ ਜਿਹੜਾ ਚੂਜ਼ਾ ਨਾ ਜੀ ਮਸ਼ੀਨ 'ਚ ਜੋ ਨਿਕਲਦਾ ਨਾ ਜੀ ਸਾਡੇ ਕੋਲ, ਤੇ ਉਹ ਪਹਿਲੇ ਹੀ ਵਿਕਿਆ ਹੁੰਦਾ ਹੈ। ਕਿਉਂਕਿ ਹਾਂਜੀ, ਉਹ ਅਸੀਂ ਦੁਕਾਨਦਾਰ ਮੁxtਲਿਫ ਜਿਹੜੇ ਆ ਨਾ ਜੀ, ਉਹ ਸਾਡੇ ਕੋਲ ਪਹਿਲੇ ਹੀ ਉਹਨਾਂ ਨੇ ਬੁੱਕ ਕਰਵਾਏ ਹੁੰਦੇ ਆ ਕਿ ਸਾਡੇ ਇੰਨੇ ਨੇ, ਸਾਡੇ ਇੰਨੇ ਨੇ, ਤੇ ਉਹ ਫਿਰ ਸਾਡੇ ਪਹਿਲੇ ਹੀ ਨਿਕਲੇ। ਇਹ ਕੁਛ ਅਸੀਂ ਆਪ ਰੋਕੇ ਹੁੰਦੇ ਨੇ ਜੀ। ਦੇਖੋ, ਉਹ ਸੀਜ਼ਨ ਦੇ ਵਿੱਚ ਕੋਈ ਮਾਦੀਆਂ ਮਰ ਮੁਰ ਵੀ ਜਾਂਦੀਆਂ ਨੇ, ਠੀਕ ਹੈ, ਜਾਨਦਾਰ ਚੀਜ਼ ਹੈ। ਇਹ ਕੁਛ ਅਸੀਂ ਆਪ ਰੋਕੇ ਹੁੰਦੇ ਕਿ ਫਿਰ ਉਹ ਆਪਣਾ ਨਗ ਪੂਰਾ ਕਰ ਲੈਣਾ। ਨਹੀਂ, ਉਹ ਕਿੰਨੇ 'ਚ ਸੇਲ ਹੋ ਜਾਂਦਾ ਜੀ ਬੱਚਾ? ਇੱਕ ਜਿਹੜਾ ਬੁਕਿੰਗ ਜਿਹੜੀ ਆਂਦੀ ਕਿੰਨੇ 'ਚ ਬੁਕਿੰਗ? ਉਹ ਮੁxtਲਿਫ ਰੇਟ ਹੈ ਜੀ। ਉਹ 1800 ਤੋਂ ਲੈ ਕੇ ਤਕਰੀਬਨ ਤੁਸੀਂ 3500 ਰੁਪਏ ਤੱਕ, ਅੱਛਾ, ਉਹ ਨਸਲਾਂ ਦੇ ਹਿਸਾਬ ਦੇ ਨਾਲ ਉਹਦਾ ਰੇਟ ਹੁੰਦਾ। ਅੱਛਾ ਅੱਛਾ, 1800 ਤੋਂ 3500 ਤੱਕ ਉਹ ਚੂਚਾ ਇੱਕ ਦਿਨ ਦਾ? ਇੱਕ ਦਿਨ ਦਾ ਰੇਟ ਹੁੰਦਾ ਹੈ। ਤੇ ਉਹ ਆਂਡੇ ਚੋਂ ਕਿੰਨੇ ਦਿਨਾਂ ਬਾਅਦ ਨਿਕਲਿਆ? 32 ਦਿਨਾਂ ਬਾਅਦ? 26 ਤੋਂ 28 ਦਿਨ ਦੇ ਵਿੱਚ। 26 ਤੋਂ 28, 22 ਦਿਨ ਦਾ ਮੁਰਗੀ ਦਾ ਨਿਕਲਦਾ? 21 ਦਿਨ ਦਾ ਮੁਰਗੀ ਦਾ ਨਿਕਲਦਾ। ਇਹ ਬੱਚੇ ਜਿਹੜੇ ਜੀ, ਇਹਨਾਂ ਦੀ ਕੀ ਏਜ ਆ ਜਿਹੜੇ ਆ ਫਿਰ ਰਹੇ? ਇਹ ਤਕਰੀਬਨ ਨਾ ਜੀ ਕੋਈ 1.5 ਮਹੀਨੇ 1.5 ਮਹੀਨੇ ਦੇ ਬੱਚੇ ਨੇ ਜੀ। ਅੱਛਾ, ਇਹ ਸਾਰੀਆਂ ਹੀ ਤਕਰੀਬਨ ਮਾਦੀਆਂ ਨੇ ਜੀ। ਮਾਦੀਆਂ। ਹਾਂਜੀ, ਔਰ ਅਸੀਂ ਰੋਕੀਆਂ ਹੋਈਆਂ ਕੋਈ ਨਰ ਦਾ ਸਾਨੂੰ ਇਹਦਾ ਵਿੱਚ। ਅੱਛਾ, ਬੱਚੇ ਨਿਕਲਦੇ ਨੇ ਜੀ, ਪਤਾ ਲੱਗ ਜਾਂਦਾ ਜੀ ਨਰ ਮਾਦੀ ਦਾ ਵੀ? ਹਾਂਜੀ, ਉਹ ਸਾਡੇ ਇਹ ਕੋਲ ਮਾਦੀ ਹੈ ਨਰ? ਡਾਕਟਰ ਮੌਜੂਦ ਹੈ, ਸੈਕਸਿੰਗ ਕਰ ਲਈ ਦੀ ਅਸੀਂ। ਅੱਛਾ, ਮੈਂ ਕਿਹਾ ਵੀ ਸ਼ਾਇਦ ਵੈਸੇ ਕੋਈ ਨਿਸ਼ਾਨੀ ਹੋਵੇ
ਵੀ ਜਿਹੜੀ ਆਮ ਬੰਦੇ ਨੂੰ ਪਤਾ ਲੱਗ ਜਾਏ ਵੀ ਇਹ ਨਾਰ ਹੈ ਜਾਂ ਮਾਦੀ ਹੈ? ਨਹੀਂ, ਆਮ ਬੰਦੇ ਵਾਸਤੇ ਥੋੜਾ ਮੁਸ਼ਕਲ ਹੈ। ਮੁਸ਼ਕਲ ਹੈ। ਹਾਂਜੀ, ਉਹਨਾਂ ਦਾ ਕਾਰੋਬਾਰ, ਉਹਨਾਂ ਨੂੰ ਇਸ ਗੱਲ ਦਾ ਪਤਾ। ਹਾਂਜੀ ਅੱਛਾ, ਇਧਰੋਂ ਜੀ ਫਿਰ ਐ ਨੂੰ ਜਾਈਏ ਤਾਂ ਤੋੜੋ ਮੋਰੋਂ ਹੀ ਮੋਰ ਆ। ਜੀ ਜੀ, ਮੋਰ ਹੀ। ਹਰ ਖੁੱਡੇ 'ਚ ਵੱਖਰੇ ਵੱਖਰੇ ਤਾੜੇ। ਵੱਖਰੇ ਅੱਛਾ, ਇਹ ਹੁਣ ਜਿਵੇਂ ਲਵੇ ਤਾੜੇ ਹੈ। ਹਾਂਜੀ, ਇਹ ਨਾ ਜੀ ਇਸ ਸਾਲ ਦੀ ਪਹਿਲੀ ਬਰੀਡ ਆ। ਅੱਛਾ, ਯਾਨੀ ਕਿ ਜਨਵਰੀ ਦੇ ਬੱਚੇ ਨੇ। ਤੇ ਇਹ ਚਲੋ, ਇਹ ਤਾਂ ਹੁਣ ਹਰ ਬੰਦਾ ਹਿਸਾਬ ਲਾ ਲੂਗਾ ਵੀ ਇੱਕ ਬੱਚਾ ਇੰਨੇ ਕੁ ਦਾ ਵਿਕ ਜਾਂਦਾ ਤੇ ਜਿੰਨੇ ਕੁ ਬੰਦਾ ਰੱਖੇ ਤੇ ਠੀਕ ਠਾਕ ਆਉਂਦੇ। ਹੁਣ ਗੱਲ ਇਹ ਕਰੀਏ ਵੀ ਉਹ ਬੱਚਾ ਤਾਂ ਤੁਸੀਂ ਦੱਸਤਾ ਜੀ ਜੀ ਵੀ 18 ਤੋਂ 3500 ਤੱਕ ਜਾਂਦਾ। ਜੀ ਜੀ, ਤੁਸੀਂ ਖਰਚਾ ਨਹੀਂ ਦੱਸਿਆ ਵੀ ਮੋਰਾਂ ਦਾ ਕੀ ਕੀ ਖਰਚਾ। ਚਲੋ ਇੱਕ ਤਾਂ ਆ ਪਿੰਜਰੇ ਬਣਾਏ ਆ, ਇਹ ਵੀ ਹੈ ਤਾਂ ਇਹ ਵੀ ਬੜਾ ਲੋਹਾ ਲੱਗਾ, ਬਾਰੀਆਂ ਬੂਰੀਆਂ ਤੇ ਤੁਸੀਂ ਬਣਾਇਆ ਵੀ ਉੱਤੇ ਥੱਲੇ। ਅੱਛਾ, ਉੱਤੇ ਉਧਰ ਵੀ ਇਦਾਂ ਹੀ ਆ। ਹਾਂਜੀ, ਇਹਦਾ ਲੱਖਾਂ ਰੁਪਏ ਲੱਗੇ ਨੇ ਜੀ। ਹਾਂ, ਆਹ ਖਰਚਾ ਤਾਂ ਹੈ। ਕਿਉਂ ਜੀ? ਤਾਂ ਬਹੁਤ ਖਰਚਾ ਤਾਂ ਬਿਲਕੁਲ ਹੈ ਜੀ। ਹਾਂ ਹਾਂ, ਪੂਰਾ ਬਣਾਇਆ ਮੁਰਗੀ ਖਾਨਾ, ਮੋਰ ਖਾਨਾ, ਮੋਰ ਖਾਨਾ ਜੀ। ਮੋਰ ਖਾਨਾ। ਮੁਰਗੀ ਖਾਨਾ ਜੀ, ਮੋਰ ਖਾਨਾ ਬਣ ਹਾਂ, ਜੀ ਜੀ, ਇਹ ਜਿਹੜਾ ਆਪਣਾ ਕਹਿ ਲਓ ਵੀ ਜਿਹੜੀ ਆ ਇਮਾਰਤ ਬਣਾਈ ਆ, ਹਾਂਜੀ, ਇਹਦਾ ਤਾਂ ਚਲੋ ਆਪਣੇ ਆਪਣੇ ਹਿਸਾਬ ਦੀ ਬੰਦਾ ਬਣਾ ਲੈਂਦਾ। ਇਸ ਤੋਂ ਗਾਂਹ ਤੁਰ ਕੇ ਦੱਸੋ ਸਾਨੂੰ ਵੀ ਕੀ ਖਰਚਾ ਇਹਦਾ। ਖਰਚਾ ਇਹਦਾ ਜੀ ਫੀਡ ਦਾ ਹੈ, ਅੱਛਾ, ਖਾਣ ਪੀਣ ਦਾ। ਖਾਣ ਪੀਣ ਦਾ ਖਰਚਾ ਜੀ ਇਹਦਾ। ਕੀ ਖਾਂਦੇ? ਇਹ ਪੋਲਟਰੀ ਦੀ ਫੀਡ ਖਾਂਦੇ ਨੇ ਜੀ। ਇਹ ਮੁਰਗੀਆਂ ਜਿਹੜੀ ਬਲੈਲਰ ਪਾਉਂਦੇ ਉਹ ਵੀ ਪਾ ਸਕਦੇ ਹੋ ਤੁਸੀਂ, ਟੁਕੜੇ ਭੇਂ ਕੇ ਪਾ ਸਕਦੇ ਹੋ, ਰੋਟੀਆਂ ਦੇ ਲੂਸਣ ਪਾ ਦਿਓ। ਜੋ ਆਪਾਂ ਘਰ 'ਚ ਮੁਰਗੀਆਂ ਨੂੰ ਪਾਈਦਾ ਦੇਸੀ ਤਰੀਕੇ ਨਾਲ, ਸੇਮ ਉਹੀ ਸ਼ਾਇਦ ਇਹਦੇ ਵਾਸਤੇ। ਅੱਛਾ ਰਾਣਾ ਸਾਹਿਬ, ਇਹਨਾਂ ਸਾਰਿਆਂ ਵਾਸਤੇ ਤੁਸੀਂ ਹੁਣ ਕੋਈ ਡਾਕਟਰ ਰੱਖਿਆ ਹੈ ਸਪੈਸ਼ਲ, ਜਾਂ ਇਹਨਾਂ ਦੀ ਆਪ ਹੀ ਕੇਅਰ ਕਰ ਰਹੇ? ਜੀ ਜੀ, ਮੇਰੇ ਕੋਲ ਡਾਕਟਰ ਵੀ ਹੈ ਜਿਹੜਾ ਅਗਰ ਖੁਦਾ ਨਾ ਖਾਸਤਾ ਸਾਡਾ ਕੋਈ ਪਰਿੰਦਾ ਬਿਮਾਰ ਹੋ ਜਾਂਦਾ ਹੈ, ਹਾਂਜੀ ਹਾਂਜੀ, ਉਹ ਇਹਨੂੰ ਚੈੱਕ ਕਰਦਾ ਹੈ। ਅੱਛਾ, ਠੀਕ ਹੈ ਜੀ, ਬਕਾਇਦਾ ਡਾਕਟਰ ਹੈ ਡਾਕਟਰ ਤੇ ਸਾਡੇ ਕੋਲ ਮੌਜੂਦ। ਉਸ ਤੋਂ ਬਾਅਦ ਸਾਡੇ ਕੋਲ ਨਾ ਜੀ ਮੁਲਾਜ਼ਮ ਮੌਜੂਦ ਨੇ ਜਿਹੜੇ ਇਹਨਾਂ ਨੂੰ ਪਾਣੀ ਦਾਣਾ ਹਰ ਚੀਜ਼ ਪਾਉਂਦੇ ਨੇ। ਉਹ ਤਾਂ ਬੰਦਾ ਤਾਂ ਖੈਰ ਜੀ ਜਿਹੜਾ ਨਾ ਜੀ, ਉਹ ਤਾਂ ਰੱਖਣਾ ਹੀ ਰੱਖਣਾ ਇਹਨਾਂ ਨੂੰ, ਦਾਣਾ ਪਾਣੀ। ਫੈਮਿਲੀ ਬਿਠਾਈ ਹੈ ਜੀ ਇਹਨਾਂ ਦੇ ਵਾਸਤੇ, ਹਾਂ ਬਕਾਇਦਾ ਉਹ ਫਿਰ ਸਾਰਾ ਇਹਨਾਂ ਦਾ ਦੇਖਭਾਲ ਕਰਦੇ ਨੇ। ਹਾਂਜੀ, ਫਿਰ ਇਹਨਾਂ ਦੀ ਸਫਾਈ ਸੁਥਰਾਈ ਕਰਦੇ ਨੇ ਕੇਜਾਂ ਦੀ। ਉਹ ਤਾਂ ਬੰਦੇ ਰੱਖਣੇ ਪੈਣੇ ਨੇ। ਠੀਕ ਹੈ ਜੀ। ਅੱਛਾ, ਇਹ ਤਾਂ ਫਿਰ ਉਹ ਬਣੀ ਬਣਾਈ ਖੁਰਾਕ ਲੱਭਦੀ ਇਹਦੀ ਹੈ। ਬਣੀ ਬਣਾਈ ਖੁਰਾਕ ਦੇ ਵਿੱਚ ਕੁਝ ਖੁਰਾਕ ਦੀ ਐਡ ਵੀ ਕਰ ਲਈ ਆ ਕੁਝ ਆਪਣੀ ਪਾ ਲਈ। ਕਿਉਂਕਿ ਜ਼ਿਮੀਦਾਰ ਆ ਨਾ ਜੀ, ਉਹ ਫਿਰ ਆਪਣੀ ਕਣਕ ਆਪਣੀ ਘਰ ਦੀ ਆ ਗਈ, ਮੱਕੀ ਆਪਣੇ ਘਰ ਦੀ ਆ ਗਈ, ਤੇ ਇਦਾਂ ਦੀ ਚੀਜ਼ਾਂ ਵਿੱਚ ਜਿਹੜੀਆਂ ਐਡ ਕਰ ਲਈਆਂ। ਬਾਜਰਾ ਐਡ ਕਰ ਲਿਆ। ਇਹ ਜਿਹੜਾ ਸਾਡੇ ਵਰਗੇ ਡੇਰੇ ਡੰਡੇ ਵਾਲਾ ਬੰਦਾ, ਹਾਂਜੀ ਹਾਂਜੀ, ਬਿਲਕੁਲ, ਉਹ ਉੱਥੇ ਛੱਡ ਲਵੇ, ਛੱਡ ਦੇ। ਇਹ ਜਿਹੜੇ ਆ ਸੁਨਹਿਰੀ ਜਾਨੇ ਆ, ਹਾਂਜੀ, ਇਹ ਬਲੈਕ ਸ਼ੋਲਡਰ ਹੈ ਜੀ। ਇਹਨਾਂ ਨੂੰ ਕੀ ਕਹਿੰਦੇ ਜੀ? ਬਲੈਕ ਸ਼ੋਲਡਰ। ਬਲੈਕ ਸ਼ੋਲਡਰ। ਅੱਛਾ ਅੱਛਾ ਅੱਛਾ, ਇਹ ਜੀ ਬਲੈਕ ਸ਼ੋਲਡਰ। ਵੈਰੀ ਗੁੱਡ। ਮੈਂ ਕਿਹਾ ਵੀ ਜਿਹੜਾ ਸਾਡੇ ਵਰਗੇ ਡੇਰੇ ਡੰਡੇ ਵਾਲਾ ਬੰਦਾ ਜੀ ਜੀ, ਉਹ ਉੱਥੇ ਛੱਡ ਲਵੇ ਹਾਂਜੀ, ਤਾਂ ਇਹ ਖੁੱਲੇ ਰਹਿ ਸਕਦੇ ਉੱਥੇ? ਬਿਲਕੁਲ ਰਹਿ ਸਕਦੇ ਜੀ। ਡਾਰੀ ਡੂਰੀ ਮਾਰ ਕੇ ਲੰਬੇ? ਨਹੀਂ, ਉਹ ਤੁਸੀਂ ਬੱਚੇ ਥੋੜੇ ਗਜਾਓਗੇ ਤਾਂ ਉਹ ਆਟੋਮੈਟਿਕ ਰਹਿ ਲੈਣਗੇ। ਅੱਛਾ, ਹਾਂਜੀ, ਬੜਾ ਜਿਹੜਾ ਹੁੰਦਾ ਨਾ ਜੀ, ਉਹ ਡਰ ਕੇ ਦੌੜੇਗਾ ਰਾਤ, ਫਿਰ ਫਸਲਾਂ 'ਚ ਗਿੱਦੜ ਛਿੱਦੜ, ਯਾਨੀ ਕਿ ਸਾਡੇ ਪਿੰਡਾਂ ਛਿੰਡਾਂ 'ਚ ਤੁਹਾਨੂੰ ਪਤਾ ਹੈ ਗਿੱਦੜ ਆਮ ਹੈ, ਪੈ ਜਾਂਦੇ ਉਹ ਪੈ ਜਾਂਦਾ ਇਹਨਾਂ ਨੂੰ। ਤੇ ਤੁਸੀਂ ਮਸ਼ੀਨ 'ਚ ਅੰਡੇ ਕਢਾਉਂਦੇ ਆ ਮੋਰਨੀਆਂ ਦੇ, ਜੇ ਹੇਠ ਰੱਖ ਕੇ ਕਢਾ ਲਓ ਉਹ ਵੀ ਨਿਕਲ ਜਾਂਦੇ? ਇਹ ਨਿਕਲੇ ਆਂਦੇ, ਲੇਕਿਨ ਉਹ ਫਿਰ ਨਾ ਅੰਡੇ ਘੱਟ ਆਣਗੇ, ਬੱਚੇ ਘੱਟ ਆਣਗੇ, ਪੈਦਾਵਾਰ ਘਟੇਗੀ। ਠੀਕ ਨਾ ਜੀ। ਅੱਛਾ ਅੱਛਾ, ਰਾਣਾ ਸਾਹਿਬ ਹੁਣ ਤੁਸੀਂ ਇਹ ਕਿੰਨੇ ਤੁਹਾਡੇ ਕੋਲ ਇਸ ਟਾਈਮ ਹੈ? ਇਹ ਇਸ ਟਾਈਮ ਮੇਰੇ ਕੋਲ ਨਾ ਜੀ ਇਹ ਤਕਰੀਬਨ 750 ਮਾਦੀ ਹੈ ਜੀ। ਅੱਛਾ, ਮਾਸ਼ਾਅੱਲਾ। ਜੀ ਜੀ, ਤੇ 150 ਨਾਰ ਹੈ ਮੇਰੇ ਕੋਲ ਮੋਰਾਂ ਦਾ। ਹਾਂ, ਤਕਰੀਬਨ 400 ਮਾਦੀ ਮੇਰੇ ਕੋਲ ਟਰਕੀ ਦੀ ਹੈ ਜੀ। ਅੱਛਾ, ਹਾਂਜੀ, ਉਹ ਕਿੱਥੇ ਆ? ਇਹ ਅੰਦਰ ਆਪਣੇ ਕੋਲ ਵੀ ਤੁਹਾਨੂੰ ਦਿਖਾਣੇ ਆ ਜੀ। ਅੱਛਾ, ਫਿਰ ਕੋਈ ਮੈਂ ਤਿੱਤਰ ਲਾਏ ਨੇ ਦੱਖਣੀ ਸ਼ੌਕ ਨਾਲ, ਉਹ ਕਿੱਥੇ? ਉਹ ਵੀ ਦਿਖਾਣੇ ਤੁਹਾਨੂੰ ਜੀ। ਨਹੀਂ, ਆ ਦੇਖੋ ਨਾ, ਇੱਕ ਆ ਥੱਲੇ ਜਿਹੜਾ ਮੋਰ ਆ ਜੀ, ਇਹ ਕਾਲੇ ਰੰਗ ਚ ਆ ਜੀ। ਆ ਜਿਹੜਾ ਥੱਲੇ ਆ ਜੀ, ਜਿਹੜਾ ਇਹ ਉੱਤੇ ਦੋ ਜਿਹੜੇ ਚਿੱਟੇ ਰੰਗ ਦੇ, ਕੀ ਇਹ ਕਰਾਸ ਕਰਾ ਕੇ ਇਹਨਾਂ ਦੀ ਨਸਲ ਤੋਂ? ਨਹੀਂ ਜੀ, ਉਹ ਅਸਲ 'ਚ ਜਿਹੜਾ ਨਰ ਹੁੰਦਾ ਨਾ ਜੀ, ਹਾਂਜੀ, ਉਹ ਕਿਸੇ ਸ਼ਾਰਾ ਵੀ ਹੋਵੇ ਖੂਬਸੂਰਤ ਹੁੰਦਾ ਜੀ, ਹਾਂਜੀ ਹਾਂਜੀ। ਤੇ ਉੱਤੇ ਮਾਦੀਆਂ ਨੇ ਜੀ। ਅੱਛਾ ਜੀ, ਉਹਨਾਂ ਦੇ ਨਰ ਹੋਣਗੇ ਤੇ ਉਹਨਾਂ ਦਾ ਵੀ ਕਲਰ ਇਹੋ ਹੀ ਹੋ ਜਾਏਗਾ? ਨਹੀਂ, ਉਹਨਾਂ ਦਾ ਹੀ ਨਰ ਹੈ ਜੀ। ਅੱਛਾ, ਉਹ ਮਾਦੀਆਂ ਇਸ ਰੰਗ ਦੀਆਂ ਤੇ ਨਰ ਹੈ ਵਾ। ਅੱਛਾ ਰਾਣਾ ਸਾਹਿਬ, ਜਿੱਦਾਂ ਅਸੀਂ ਦੇਖ ਲਏ ਵੀ ਜਿੰਨੇ ਕੁ ਤੁਹਾਡੇ ਕੋਈ ਜਾਨਵਰ ਆ, ਜਾਂ ਤੁਸੀਂ ਆਪਣੇ ਜਾਨਵਰਾਂ ਦਾ ਹਿਸਾਬ ਨਾਲ ਦੱਸ ਦਿਓ, ਜਾਂ ਤੁਸੀਂ ਮੋਟੀ ਜੀ ਗੱਲ ਦੱਸ ਦਿਓ। ਮੋਰ ਮੈਂ 10 ਰੱਖ ਲਏ, ਚਾਚੇ ਬੂਟੇ ਨੇ 20 ਰੱਖ ਲਏ, ਕਿਸੇ ਨੇ 50 ਰੱਖਣੇ ਆ। ਹਾਂਜੀ, ਇਹਦਾ ਖਰਚਾ ਤੇ ਆਮਦਨ ਦੇ ਵਿੱਚ ਕਿੰਨਾ ਕੁ ਹੈ ਇਹਦਾ ਫਰਕ? ਇਸ 'ਚ ਨਹੀਂ ਤਕਰੀਬਨ ਅੱਧੋ ਅੱਧ ਬਚਤ ਹੈ। ਅਗਰ ਤੁਸੀਂ ਲੱਖ ਆਇਆ ਹੈ ਨਾ ਜੀ, ਹਾਂ ਹਾਂ, ਤੇ 50 ਲੱਗਾ ਹੈ ਤੁਹਾਡਾ, ਤੇ 50 ਤੁਹਾਨੂੰ ਬਚਤ ਹੈ ਇਹਦੇ ਵਿੱਚ। ਅੱਛਾ, ਅੱਧੋ ਅੱਧ ਬਚਤ ਹੈ? ਅੱਧੋ ਅੱਧ ਬਚਤ ਹੈ, ਯਾਨੀ ਕਿ ਤੁਹਾਡਾ ਗੁਜ਼ਾਰਾ ਫਿੱਟ ਹੋ ਜਾਂਦਾ ਹੈ। ਵਾਹ ਵਾਹ ਵਾਹ। ਸਾਲਾਨਾ ਸਾਲ ਦਾ? ਸਾਲ ਤੇ ਇਹ ਆ ਵੀ ਜਿੱਥੇ ਮਰਜ਼ੀ ਰੱਖ ਲਓ। ਜਿੱਥੇ ਮਰਜ਼ੀ ਤੁਸੀਂ ਤਾਂ ਹੁਣ ਇਮਾਰਤ ਬਣਾਈ ਹੈ, ਤੁਸੀਂ ਤਾਂ ਬੈਠੇ ਇੱਕ ਕਿਸਮ ਦੇ ਸ਼ਹਿਰ 'ਚ ਆ, ਬਿਲਕੁਲ ਤੇ ਡੇਰੇ ਪਿੰਡ ਦੇ ਵਿੱਚ ਤਾਂ ਜਿੱਦਾਂ ਦੀ ਮਰਜ਼ੀ। ਬਿਲਕੁਲ ਇਦਾਂ ਹੀ ਇਹ ਸਖਤ ਜਾਨ ਹੈ? ਸਖਤ ਜਾਨ ਹੈ ਜੀ। ਛੇਤੀ ਮਰਦਾ ਨਹੀਂ ਹੈ? ਹਾਂਜੀ, ਹੁਣ ਤੁਹਾਨੂੰ ਤਿੱਤਰ ਦਿਖਾਵਾਂ ਮੈਂ ਜੀ। ਹਾਂ, ਤਿੱਤਰ ਦਿਖਾਓ ਜੀ। ਵਾਹ ਬਈ ਵਾਹ। ਲਓ ਜੀ, ਦੱਖਣੀ ਤਿੱਤਰ ਹੈ ਇਹ? ਦੱਖਣੀ ਤਿੱਤਰ ਹੈ ਜੀ। ਆਓ ਵਾਹ ਬਈ ਵਾਹ। ਹਾਂ,
ਅੱਛਾ ਇਹਦਾ ਦਾ ਕੀ, ਇਹਨਾਂ ਦੀ ਦੱਸੋ ਕੀ ਦਾਸਤਾਨ। ਇਹ ਦੱਖਣੀ ਤਿੱਤਰ ਨੇ ਜੀ ਮੇਰੇ ਕੋ, ਇਹ ਤੁਸੀਂ ਕਹਿ ਲਓ ਕਿ ਘਰ 'ਚ ਬਰੀਡ ਕਰ ਜਾਂਦੇ ਨੇ। ਅੱਛਾ ਅੱਛਾ ਤੇ ਜਿਹੜੇ ਜੰਗਲੀ ਤਿੱਤਰ ਨੇ ਜੋ ਘਰ 'ਚ ਬਰੀਡ ਕੋਈ ਨਹੀਂ ਕਰਦੇ। ਹਾਂ ਇਹ ਤਾਂ ਮੈਂ ਰੱਖੇ ਸੀ, ਤਾਂ ਉੱਥੇ ਖੁੱਲੇ ਵੀ ਫਿਰਦੇ ਰਹਿੰਦੇ। ਹਾਂਜੀ ਖੁੱਲੇ ਵੀ ਬੜੇ ਪਿਆਰੇ ਹਾਂਜੀ ਜੀ। ਬਿਲਕੁਲ ਇਦਾਂ ਹੀ ਹੈ ਜੀ। ਹਾਂ ਇਹ ਵਾਹ ਬਈ ਵਾਹ। ਤੇ ਇਹਨਾਂ ਦਾ ਇਹ ਕਿੰਨੇ, ਇਹ ਤਾਂ ਕਹਿੰਦੇ 8 8 9 9 ਵੀ ਕੱਢਦੇ ਬੱਚੇ। ਬਿਲਕੁਲ ਕੱਢਦੇ। ਹਾਂ ਮੇਰੇ ਕੋਲ ਇੰਨੇ ਹੀ ਕੱਢੇ ਸੀ। 3 ਤੋਂ 4 ਝੋਲੀਆਂ ਜਿਹੜੀਆਂ ਨੇ ਈਜ਼ੀਲੀ ਕੱਢ ਲੈਂਦੇ ਸਾਲ ਦੀਆਂ। ਸਾਲ ਦੀਆਂ। ਹਾਂ ਤੇ ਇਹ ਸ਼ੌਕ ਵਾਲੇ ਲੈ ਵੀ। ਹਾਂਜੀ ਹੁਣ ਸੀਜ਼ਨ ਸਾਡਾ ਆਊਟ ਹੋ ਗਿਆ ਨਾ ਜੀ, ਹੁਣ ਅਸੀਂ ਸਾਰੀਆਂ ਨੇ ਸਫਾਈ ਸਫੂਈ ਕਰਾ ਕੇ ਪੁਰਾਣਾ ਬਾਹਰ ਗੰਦ ਸੁੱਟ ਦਿਆਂਗੇ। ਹਾਂ ਤੇ ਨਵਾਂ ਯਾਨੀ ਕਿ ਅੱਗੇ ਨਵੇਂ ਸਰਦੀਆਂ ਤੋਂ ਬਾਅਦ ਨਵੇਂ ਸੀਜ਼ਨ ਦੀ ਤਿਆਰੀ ਕਰਾਂਗੇ। ਅੱਛਾ ਇਸ ਟਾਈਮ ਜੋੜਾ ਰੱਖਿਆ ਤੁਸੀਂ? ਜੋੜਾ ਰੱਖਿਆ ਜੀ। ਤੇ ਇਹ ਵੀ ਆਮਦਨ ਤਾਂ ਠੀਕ ਹੋਣੀ ਇਹਦੇ 'ਚ। ਠੀਕ ਹੈ ਮਾਸ਼ਾਅੱਲਾ, ਇਹ ਵੀ ਉਹੀ ਹਿਸਾਬ ਕਿਤਾਬ ਹੈ ਜੀ ਤਕਰੀਬਨ। ਹਾਂ ਇਹ ਕਾਰੋਬਾਰ ਆ ਜੀ ਜਿਹੜਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਇਹ ਸ਼ੌਕ ਨਹੀਂ, ਇਹ ਕਾਰੋਬਾਰ ਦਿਖਾ ਰਹੇ ਆ। ਹੇਠਾਂ ਵੀ ਤਿੱਤਰ ਆ। ਇੱਕ ਜਿਹੜਾ ਮੋਰਾਂ ਦੇ ਵਿੱਚ ਇਹਨਾਂ 'ਚ ਮਰਨ ਦੀ ਰੇਸ਼ੋ ਕੀ ਆ, ਮਸਲਨ ਬੱਚੇ ਮਰਦੇ ਕਿੰਨੇ ਕਾ? ਕਮ ਹੀ ਨੇ ਜੀ, ਇੰਨੇ ਜ਼ਿਆਦਾ ਨਹੀਂ। ਤੁਸੀਂ 100 ਪਾਲਿਆ, ਤੁਸੀਂ ਸਾਲ ਬਾਅਦ 100 ਚੋਂ ਕਿੰਨਾ ਕੁ ਬਚ ਜਾਂਦੇ ਤਕਰੀਬਨ? ਕੋਈ 1 2 4 ਪੀਸ ਹੀ ਐਕਸਟਰਾ। ਹਾਂ ਬਹੁਤ ਘੱਟ ਹੈ। ਦਵਾਈ ਦਾਰੂ ਕੋ ਤਾਂ ਕਰਨਾ ਪੈਂਦਾ ਨਾ। ਹਾਂਜੀ ਅੱਛਾ ਹੁਣ ਅੱਗੇ ਉੱਥੇ ਚੱਲਦੇ ਆ। ਆ ਬੱਚੇ ਵੇਖੋ ਜੀ। ਅੱਛਾ ਇਹ ਕਾਦੇ ਆ? ਇਹ ਟਰਕੀ ਦੇ ਬੱਚੇ ਨੇ ਜੀ। ਇਹ ਤਾਂ ਸੁਸਤ ਜਿਹੇ ਲੱਗਦੇ ਨੇ। ਹਾਂਜੀ ਸੁਸਤ ਜਿਹੇ ਲੱਗਦੇ ਆ। ਨਹੀਂ ਉਹ ਠੰਡਕ ਆ ਰਹੀ ਹੈ, ਯਾਨੀ ਕਿ ਇਸ ਟਾਈਮ ਅਸੀਂ ਨਾ ਜੀ ਇਹਨਾਂ ਨੂੰ ਪਾ ਕੇ ਹੁਣ ਅੰਦਰ ਢੱਕ ਦੇਣੇ ਨੇ। ਅੱਛਾ ਅੱਛਾ ਹਾਂਜੀ ਹੂੰ ਆਓ ਜੀ ਹੁਣ ਤੁਹਾਨੂੰ ਨਾ ਜੀ ਟਰਕੀ ਦਿਖਾਈਏ ਜੀ। ਹਾਂ ਇਹਨੂੰ ਤੁਰਕੀ ਦੀ ਕੀ ਸਾਦੇ ਮੁਰਗੀ? ਇਹਨੂੰ ਤੁਰਕੀ ਦੀ ਮੁਰਗੀ ਜੀ, ਪੀਰੂ ਵੀ ਆਖਦੇ ਆ ਆਪਾਂ ਪੰਜਾਬੀ ਦੇ ਵਿੱਚ ਨਹੀਂ। ਹਾਂ ਇਹ ਮੇਰੇ ਕੋਲ ਵੀ ਹੈ ਜੋੜਾ ਉੱਥੇ, ਅੱਛਾ ਅੱਛਾ ਖੁੱਲਾ ਫਿਰਦਾ ਹੈ, ਇਹ ਵੀ ਕਿਤੇ ਨਹੀਂ ਜਾਂਦਾ। ਅੱਛਾ ਨਹੀਂ ਕਿਤੇ ਨਹੀਂ ਜਾਂਦਾ। ਇਹ ਅਸੀਂ ਰੱਖੇ ਨੇ ਜੀ ਮੋਰਾਂ ਨੇ ਆਂਡੇ ਛਾਂਡੇ ਦੇ ਥੱਲੇ, ਅੱਛਾ ਬੜੇ ਆਲਾ ਹੈਚ ਕਰਦੀ ਹੈ, ਬੱਚੇ ਬੜੇ ਫਿੱਟ ਪਾਲਦੀਆਂ ਜੀ। ਅੱਛਾ ਹਾਂਜੀ ਤੇ ਇਹਨਾਂ ਦੇ ਆਪਣੇ ਫਿਰ ਕਿੱਧਰ ਜਾਂਦੇ ਆਂਡੇ? ਇਹਨਾਂ ਦੇ ਆਪਣੇ ਆਂਡੇ ਮਸ਼ੀਨਾਂ 'ਚ ਲਾ ਦਿੱਤੇ। ਅੱਛਾ 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 ਇਹਨਾਂ ਥੱਲੇ ਮੋਰਾਂ ਨੇ ਆਂਡੇ ਲਾ ਦਿੱਤੇ 6-6 ਮਹੀਨੇ ਤੱਕ ਨਾ ਜੀ। ਉਹ ਬਿਹਤਰੀਨ। ਤੇ ਇਹ ਮਾਸ਼ਾਅੱਲਾ ਜਿਵੇਂ ਤੁਸੀਂ ਰੱਖੀਆਂ, ਹਾਂਜੀ ਇਹ ਇੱਕ ਵੱਖਰਾ ਕੰਮ ਆ ਪੂਰਾ। ਇਹ ਪੂਰਾ ਵੱਖਰਾ ਹੀ ਕੰਮ ਹੈ, ਲੇਕਿਨ ਨਾ ਉਹ ਫਿਰ ਇਹ ਵਾ ਕਿ ਨਾਲ ਇਹਦੇ ਨਾ ਸਾਡਾ ਦੋ ਕੰਮ ਲੈ ਰਹੇ ਇਹਨਾਂ ਦਾ ਖਰਚਾ ਵੀ ਨਿਕਲ ਜਾਂਦਾ ਹੈ ਜੀ ਇਹਨਾਂ ਦੇ ਆਂਡਿਆਂ ਤੋਂ। ਹਾਂ ਹਾਂ ਤੇ ਦੂਸਰਾ ਸਾਡੇ ਮੋਰਾਂ ਦੇ ਜਿਹੜੇ ਬੱਚੇ ਬੁੱਚੇ ਨੇ ਜੀ ਉਹ ਬਿਹਤਰੀਨ ਪਾਲ ਲੈਂਦੀਆਂ। ਦੇਖੋ ਨਾ ਜੀ ਆ ਬੰਦਾ, ਹਰ ਬੰਦਾ ਆਪਣੇ ਕੰਮ 'ਚ ਕਾਰੀਗਰ ਆ। ਇਹ ਇਹਨਾਂ ਨੇ ਟਰਕੀਆਂ ਨੂੰ ਬੁੱਧੂ ਬਣਾਇਆ ਹੈ। ਮਸ਼ੀਨ ਵਾਲਾ ਕੰਮ ਇਹਨਾਂ ਤੋਂ ਲੈ ਰਹੇ ਆ। ਉਹ ਟਰਕੀਆਂ ਨੂੰ ਪਤਾ ਹੀ ਨਹੀਂ ਹੈ, ਆ ਪੈਰੂਆਂ ਨੂੰ, ਵੀ ਸਾਡੇ ਥੱਲੇ ਆਂਡੇ ਕਿਹਦੇ ਆ। ਸਾਡੇ ਥੱਲੇ ਆਂਡੇ ਆ ਜੋ ਕਰਨਾ ਮੱਲਣਗੇ ਤੇ ਰੱਖਣਾ, ਵੈਸੇ ਕਰਨਾ ਮੱਲਣ ਤੋਂ ਬਗੈਰ ਤਾਂ ਨਹੀਂ ਰੱਖ ਸਕਦੇ। ਓਏ ਸੇਵਾ, ਹਾਂ ਸੇਵਾ ਤਾਂ ਇਹ ਸਾਰਾ ਸਾਲ ਹੀ ਨਹੀਂ ਛੱਡਦੀ, ਬੜਾ ਔਖਾ ਛਡਾਇਆ ਅੱਗੇ। ਉਹ ਮੇਰੇ ਕੋ ਆ ਕੇ ਫਿਰ ਇੱਧਰ ਵੀ ਖਾਸੀਆਂ ਫਿਰਦੀਆਂ, ਇੱਧਰ ਵੀ ਆ ਜਾਓ ਜੀ। ਬੂਲਾ ਪਾਣ ਦੇ ਜੀ ਕਰਾਤ। ਇਹ ਵੀ ਹੈ ਤਾਂ ਇਹ ਮੇਰੇ ਹਿਸਾਬ ਨਾਲ ਮੋਰ ਹੀ ਆ ਹਨਾ। ਹਾਂਜੀ ਅੱਛਾ ਰੰਗ ਇਹਦੇ 'ਚ ਕਾਲਾ, ਲਾਲ, ਚਿੱਟਾ ਹਨਾ, ਸਾਰੇ ਰੰਗ ਹੀ ਹੁੰਦੇ ਨੇ ਜੀ ਬੜਾ। ਸਾਰੇ ਰੰਗ। ਹਾਂਜੀ ਕਹਿ ਰਹੇ ਆ ਉਹਦੇ ਕੀ ਕਹਿ ਰਹੇ? ਆਓ ਜੀ ਉਹ ਸਾਈ ਨੂੰ ਸੱਦ ਰਿਹਾ ਵੀ ਆ ਜਾ ਬੰਦੇ, ਆ ਗਿਆ ਪਰ ਆਏ ਓਪਰੇ ਬੰਦੇ ਆ ਵਿੱਚ। ਅੱਛਾ ਤੇ ਇਹਨਾਂ ਦੇ ਜਿਹੜੇ ਆਂਡੇ ਆ ਹਾਂਜੀ ਉਹ ਖਾਣ ਪੀਣ ਦੇ ਵੀ ਕੰਮ ਆਉਂਦੇ? ਖਾਣ ਪੀਣ ਦੇ ਵੀ ਕੰਮ ਆਉਂਦੇ ਆ। ਅੱਛਾ ਅੱਛਾ ਅੰਡੇ ਦਾ ਸਾਈਜ਼ ਵੀ ਬੜਾ ਹੁੰਦਾ ਹੈ ਜੀ। ਹਾਂ ਹਾਂ ਬਤਕ ਦੇ ਆਂਡੇ ਜਿੱਦਾਂ ਹੁੰਦਾ ਜੀ? ਨਹੀਂ ਉਸ ਤੋਂ ਕੰਮ ਹੁੰਦਾ ਹੈ, ਮੋਰ ਦੇ ਅੰਡੇ ਤੋਂ ਵੀ ਛੋਟਾ ਹੁੰਦਾ ਹੈ। ਇਹ ਮੋਰਾਂ ਦੇ ਵੀ ਖਾਣ ਪੀਣ ਦੇ ਕੰਮ ਆਉਂਦੇ? ਨਹੀਂ ਮੋਰ ਨਹੀਂ ਖਾਂਦਾ ਜੀ। ਨਹੀਂ ਮੋਰ ਦੇ ਆਂਡੇ। ਮੋਰ ਦਾ ਅੰਡਾ ਖਾਣ ਪੀਣ ਦੇ ਕੰਮ ਆਉਂਦਾ ਹੈ, ਲੇਕਿਨ ਉਹ ਖਾਂਦਾ ਕੋਈ ਨਹੀਂ, ਖਾਂਦਾ ਕੋਈ ਨਹੀਂ, ਮਹਿੰਗਾ ਮਹਿੰਗਾ ਅੰਡਾ ਹੈ। ਹਾਂ ਹਾਂ ਤੇ ਇਹ ਤਾਂ ਫਿਰ ਆਪਾਂ ਇਹ ਕਹਿ ਲਓ ਵੀ ਇਹਨਾਂ ਦੇ ਆਂਡੇ ਵੀ ਵੇਚ ਸਕਦੇ ਆ ਪੈਰੂਆਂ ਦੇ? ਬਿਲਕੁਲ ਵੇਚ ਸਕਦੇ ਆ। ਇਹ ਇੱਕ ਵੱਖਰਾ ਕੰਮ ਆ। ਹਾਂਜੀ ਅੱਛਾ ਇਹ ਕੰਮ ਤਾਂ ਜੀ ਮੇਰੇ ਹਿਸਾਬ ਨਾਲ ਤਾਂ ਥੋੜੇ ਪੈਸਿਆਂ 'ਚ ਸ਼ੁਰੂ ਹੋਣ ਵਾਲਾ ਕੰਮ ਆ ਹਾਂਜੀ ਥੋੜੇ ਪੈਸੇ ਸ਼ੁਰੂ ਹੋਣਾ, ਤੇ ਪੂਰਾ ਕੰਮ ਹੈ। ਪੂਰਾ ਕੰਮ ਹੈ ਜੀ। ਹਾਂ ਅਸੀਂ ਜੀ ਤੁਹਾਨੂੰ ਹੁਣ ਦਿਖਾਣੇ ਆ ਐਸੇ ਪਖੇਰੂ ਜੇ ਆ, ਪੱਖੂ ਵੀ ਸੋਹਣੇ ਲੱਗਦੇ ਆ ਦੇਖਿਆ। ਕੀ ਨਾਂ ਜੀ ਇਹਨਾਂ ਦਾ? ਰਿੰਗ ਨੈਕ ਫੀਰੈਂਟ। ਲੈ ਗੱਲ ਕਰ, ਰਸਾਂ ਦਾ ਨਾਮ ਹੀ ਨਹੀਂ ਆਉਂਦਾ ਜੀ। ਆ ਦਿਖਾਓ ਜੀ, ਆ ਦੇਖੋ, ਦਿਲ ਕਰਦਾ ਵੀ ਦੇਖੀ ਜਾਓ। ਐਸੀ ਕੁਦਰਤ ਦਾ ਕ੍ਰਿਸ਼ਮਾ ਵੀ, ਰੰਗ ਭਰੇ ਹੋਏ। ਹਾਂਜੀ ਇਹ ਕੋਇਲ ਤਾਂ ਨਹੀਂ? ਨਹੀਂ ਨਹੀਂ ਜੀ ਫੀਰੈਂਟ ਹੈ। ਅੱਛਾ ਠੀਕ, ਹੋਰ ਵੀ ਹੈ? ਇਹਦੇ ਵਿੱਚ ਹੋਰ ਕਲਰ ਵੀ ਹੈਗੇ ਨੇ ਜੀ। ਉਹ ਕਿੱਥੇ? ਇਹ ਗ੍ਰੀਨ ਕਲਰ ਵੀ ਚੈੱਕ ਕਰੋ ਇਹਦੇ ਵਿੱਚ। ਅੱਛਾ ਅੱਛਾ ਆ ਗਏ ਨੇ। ਇਹ ਗ੍ਰੀਨ ਆ ਗਿਆ ਜੀ। ਹਾਂ ਵਾਹ, ਐ ਦੇਖ ਨਾ ਜਿੱਦਾਂ ਕੋਇਲ ਹੁੰਦੀ। ਬਿਲਕੁਲ ਜੀ। ਇੱਕ ਚੀਨੀ ਕੋਇਲ ਹੁੰਦੀ, ਇੱਕ ਕਾਲੀ ਹੁੰਦੀ। ਇਹ ਚੀਨੀ ਵਰਗੇ ਸੋਹਣੇ ਲੱਗਦੇ। ਵਾਹ ਤੇ ਆ ਵਿਚਾਲੇ ਮੁਰਗੀਆਂ ਹੈ? ਵਿਚਾਲੇ ਮੁਰਗੀਆਂ ਰੱਖੀਆਂ। ਸਿਆਲ ਆਂਦਾ ਪਿਆ ਨਾ ਜੀ। ਨਹੀਂ ਹਾਂਜੀ ਨਾ ਮੁਰਗੀਆਂ ਤਾਂ ਬਈ ਹਰ ਬੰਦੇ ਕੋ ਹੋਣੀਆਂ ਚਾਹੀਦੀਆਂ।
ਦੇਸੀ ਅੰਡਾ ਆਪਣਾ ਖਾਓ। ਇਸੇ ਤਰ੍ਹਾਂ ਹੀ ਹੈ ਜੀ ਬਿਲਕੁਲ। ਹਾਂ ਤੇ ਹੁਣ ਆਪਾਂ ਚੱਲਦੇ ਹਾਂ ਅੱਗੇ। ਜੀ ਠੀਕ ਆਓ ਜੀ। ਇਹ ਜੀ ਰਾਣਾ ਸਾਹਿਬ ਕਿੰਨੀ ਕੁ ਥਾਂ ਹੋਣੀ ਇਹ ਮੇਰੇ ਕੋਲ 4 ਕਨਾਲ ਹੈ ਜੀ ਜਗ੍ਹਾ। 4 ਕਨਾਲਾਂ ਤੇ ਇਹ ਤਾਂ ਇਸ ਤੋਂ ਵੀ ਥੋੜੀ ਥਾਂ 'ਚ ਬਣ ਸਕਦੀ ਸ਼ਾਇਦ। ਹਾਂਜੀ ਬਿਲਕੁਲ ਜੀ। ਇਹ ਕੋਠੇ ਦੇ ਉੱਤੇ ਕੋਠਾ ਪਾਇਆ ਜੀ, ਆ ਦੇਖ ਰਹੇ ਹੋ ਤੁਸੀਂ। ਅਸੀਂ ਹੁਣ ਉੱਤੇ ਆ ਗਏ ਹਾਂ। ਇਸ ਤੋਂ ਤਾਂ ਛੱਤ ਆ ਜੇ ਉੱਤੇ ਆਏ ਤੇ ਉੱਤੇ ਫਿਰ ਮੋਰ ਆ ਤੇ ਆ ਦੇਖੋ ਨਾ। ਹਾਂਜੀ ਆ ਦੇਖੋ ਨਾ ਵੈਰਾਈਟੀ ਮੋਰ ਨੇ। ਵਾਹ। ਅੱਛਾ ਤੁਹਾਨੂੰ ਇਹ ਕੰਮ ਸਿਰਫ ਮੈਨੂੰ ਇੱਕ ਗੱਲ ਦੱਸੋ, ਇੱਕ ਕੰਮ ਹੁੰਦਾ ਜਿਹੜਾ ਘਰੇ ਬਹਿ ਕੇ ਤੁਹਾਨੂੰ ਗਾਹਕ ਆ ਜਾਂਦਾ, ਹਾਂਜੀ ਇੱਕ ਕੰਮ ਹੁੰਦਾ ਵੀ ਤੁਹਾਨੂੰ ਜਿਵੇਂ ਹੁਣ ਸਾਨੂੰ ਮੰਡੀ 'ਚ ਜਾਣਾ ਪੈਂਦਾ, ਜੀ ਜੀ ਪਰ ਜੇ ਅਸੀਂ ਕੋਈ ਐਸੀ ਫਸਲ ਬੀਜ ਲਈਏ ਨਾ, ਕੋਈ ਆੜੂ ਸੇਬ ਲਾ ਲਈਏ ਜਾਂ ਕੋਈ ਨਵਾਂ ਫਲ ਜਿਹੜਾ ਇੱਕ ਆਇਆ ਉਹ ਲਾ ਲਈਏ, ਉਹ ਸਾਡੇ ਖੇਤ 'ਚੋਂ ਆ ਕੇ ਦੁਕਾਨਦਾਰ ਖਰੀਦੂਗਾ। ਬਿਲਕੁਲ। ਤੇ ਤੁਹਾਨੂੰ ਜਾਣਾ ਪੈਂਦਾ ਜਾਂ ਤੁਹਾਡੇ ਕੋਲ ਆਪੇ ਇੱਥੇ ਆਉਂਦੇ? ਨਹੀਂ ਆਪ ਹੀ ਆ ਜਾਂਦੇ ਜੀ ਇੱਥੇ। ਅੱਛਾ ਹਾਂਜੀ ਜਾਣਾ ਨਹੀਂ ਪੈਂਦਾ ਜੀ। ਆ ਨਵਾਂ ਰੰਗ ਦੇਖਿਆ ਜੀ ਇੱਧਰ, ਆ ਕਿਤੇ ਔਖੇ ਸੌਖੇ ਦਿਖਾਇਆ, ਉਹ ਨਵਾਂ ਰੰਗ ਆ। ਅੱਛਾ ਉਹ ਆਪੇ ਕਿਵੇਂ ਆ ਜਾਂਦੇ ਜੀ? ਉਹਨਾਂ ਨੂੰ ਪਤਾ ਹੁੰਦਾ ਜੀ ਕਿ ਸੀਜ਼ਨ ਸਟਾਰਟ ਹੋ ਗਿਆ ਤੇ ਅੱਛਾ ਤੁਹਾਡੇ ਕੋਲ ਆਮ ਬੰਦਿਆਂ ਨੇ ਨਹੀਂ ਆਣਾ, ਮਾਰਕੀਟ ਵਾਲਿਆਂ ਨੇ? ਮਾਰਕੀਟ ਵਾਲਿਆਂ ਨੇ ਵੀ ਆਣਾ, ਆਮ ਵੀ ਆ ਜਾਂਦਾ ਹੈ। ਆਮ ਵੀ ਆ ਜਾਂਦਾ? ਆਮ ਵੀ ਆ ਜਾਂਦਾ, ਜਿਹਨੂੰ ਪਤਾ ਲੱਗ ਜਾਂਦਾ ਨਾ ਜੀ ਕਿ ਫਾਰਮ ਇੱਥੇ ਹੈਗਾ ਉਹ ਆ ਜਾਂਦਾ ਹੈ। ਬਾਕੀ ਮੇਰੇ ਕੋਲ ਜਿੰਨੇ ਦੁਕਾਨਦਾਰ ਨੇ ਪੰਜਾਬ ਦੇ ਉਹ ਤਕਰੀਬਨ ਸਾਰੇ ਮੇਰੇ ਕੋਲ ਮਾਲ ਚੁੱਕਦੇ ਨੇ। ਹਾਂ ਤੁਹਾਡਾ ਕੰਮ ਜੋ ਤੇ ਇਹ ਵੱਡੇ ਮੋਰ ਵੀ ਬੰਦੇ ਲੈ ਜਾਂਦੇ ਆ ਕੇ? ਇਹ ਵੱਡੇ ਮੋਰ ਬਿਲਕੁਲ ਲੈ ਜਾਂਦੇ, ਲੇਕਿਨ ਅਸੀਂ ਵੇਚਦੇ ਨਹੀਂ ਵੱਡੇ। ਅੱਛਾ ਅਸੀਂ ਇਹਨਾਂ ਦੀ ਬਰੀਡ ਵੇਚਦੇ ਹਾਂ। ਵੱਡੇ ਨਹੀਂ ਵੇਚਣੇ ਜੀ, ਜੇ ਵੱਡੇ ਹੀ ਵੇਚਦੇ ਤੇ ਫਿਰ ਛੋਟੇ ਕਿੱਥੋਂ ਆਣਗੇ? ਤੇ ਅੰਡਾ ਹਾਸਲ ਕਿੱਥੋਂ ਕਰਾਂਗੇ, ਬੱਚਾ ਕਿੱਦਾਂ ਨਿਕਲੇਗਾ? ਜਿਹੜਾ ਬੰਦਾ ਵੀ ਮੋਰ ਰੱਖੇ ਉਹ ਬੰਦਾ ਪੈਰੂ ਜ਼ਰੂਰ ਰੱਖੇ ਟਰਕੀ? ਬਿਲਕੁਲ ਰੱਖੇ ਜੀ। ਪੈਰੋਂ ਤੋਂ ਬਗੈਰ ਜਿਹੜਾ ਨਾ ਜੀ ਉਹ ਤੁਸੀਂ ਕਹਿ ਲਓ ਕਿ ਉਹ ਅਨਕੰਪਲੀਟ ਹੈ, ਕੰਮ ਪੂਰਾ ਕੋਈ ਨਾ। ਜਿਹੜਾ ਬੰਦਾ ਵੀ ਮੋਰ ਰੱਖੇ ਉਹ ਪੈਰੂ ਜ਼ਰੂਰ ਰੱਖੇ, ਕਿਉਂ ਮੋਰਾਂ ਦੇ ਆਂਡੇ ਚੋਂ ਬੱਚਾ ਕੱਢਣ ਵਾਲੀ ਮਸ਼ੀਨ ਅਸਲ 'ਚ ਪੈਰੂ ਆ, ਟਰਕੀ। ਬਿਲਕੁਲ ਜੀ। ਮਾਸ਼ਾਅੱਲਾ ਜੀ, ਅੱਲਾਹ ਤਾਲਾ ਤੁਹਾਡੇ ਰਿਜ਼ਕ 'ਚ ਬਰਕਤ ਦੇਵੇ। ਬੜਾ ਚੰਗਾ ਲੱਗਿਆ ਜੀ। ਉਸ ਬੰਦੇ ਕਹਿਣਗੇ ਵੀ ਤੁਸੀਂ ਸਾਨੂੰ ਦਿਖਾਇਆ ਕੀ? ਤੁਹਾਨੂੰ ਇਹ ਦਿਖਾਇਆ ਵੀ ਕੋਈ ਬੰਦਾ ਕਹੇ ਵੀ ਥੋੜੇ ਪੈਸਿਆਂ 'ਚ ਕੰਮ ਕਰਨਾ ਹੋਵੇ ਕਰ। ਰਾਣਾ ਸਾਹਿਬ ਤੁਸੀਂ ਦੱਸੋ ਇਹ ਗੱਲ, ਮੇਰੇ ਕਹਿਣ ਤੇ ਖਬਰ ਇਤਬਾਰ ਕਰਦਾ, ਤੁਸੀਂ ਦੱਸੋ। ਨਹੀਂ ਜੀ ਬਿਲਕੁਲ, ਥੋੜੇ ਪੈਸਿਆਂ 'ਚ ਕਿਸੇ ਨੇ ਕਾਰੋਬਾਰ ਚੰਗਾ ਕਾਰੋਬਾਰ ਕਰਨਾ ਹੋਵੇ ਤੇ ਕਰੇ ਮੋਰਾਂ ਦਾ। ਠੀਕ ਹੈ ਜੀ, ਬਹੁਤ ਅੱਛਾ ਬਿਜ਼ਨਸ ਹੈ ਔਰ ਬੜਾ ਮਜ਼ਾ ਆਏਗਾ ਤੁਹਾਨੂੰ ਕਰਨ ਲੱਗੇ। ਲੋਕ ਬੱਚੇ ਸਾਰੇ ਵੇਖ ਕੇ ਨੂੰ ਖੁਸ਼ ਵੀ ਹੁੰਦੇ ਨੇ, ਜੀ ਲੱਗਾ ਰਹਿੰਦਾ। ਹਾਂਜੀ ਜੀ ਲੱਗਾ ਰਹਿੰਦਾ ਹੈ। ਤੇ ਥੋੜੀ ਥਾਂ 'ਚ ਤੁਹਾਨੂੰ ਪਰਪਲ ਮੋਰ ਗੱਲ ਥੋੜੀ ਮੇਰੀ ਨਜ਼ਰ ਪੈ ਗਈ ਤੇ ਉਹ ਪਰਪਲ ਦੇਖੋ ਜਰਾ, ਇਹ ਜਾਮਣੀ ਮੋਰ ਹੈ ਜੀ। ਇਹ ਸਿਰਫ ਪੰਜਾਬ 'ਚ ਸਾਡੇ ਫਾਰਮ ਤੇ ਹੀ ਹੈ। ਮਾਸ਼ਾਅੱਲਾ। ਠੀਕ ਹੈ ਜੀ, ਇਹ ਜਾਮਨੀ ਪਾਈਡ ਮੋਰ ਹੈ। ਇਹ ਪੰਜਾਬ 'ਚ ਜਿੱਥੋਂ ਵੀ ਗਿਆ ਹੈ, ਜਿੱਥੇ ਵੀ ਗਿਆ ਹੈ, ਇਹ ਮੇਰਾ ਹੀ ਫਾਰਮ ਦਾ ਗਿਆ ਹੈ। ਮਾਸ਼ਾਅੱਲਾ, ਵਾਹ। ਜਾਮਣੀ ਮੋਰ ਦੇਖ ਲੈ। ਬੇਸਿਕਲੀ ਕਿਹੜੇ ਇਲਾਕੇ ਦੀ ਨਸਲ ਹੈ? ਇਹ ਕ੍ਰਾਸ ਬਰੀਡ ਹੈ ਜੀ। ਇਹ ਮੁxtਲਿਫ ਨਸਲਾਂ ਦਾ ਕ੍ਰਾਸ ਜਦੋਂ ਹੋ ਕੇ ਪੈਂਦਾ ਨਾ ਜੀ ਤਾਂ ਫਿਰ ਉਹ ਰੰਗ ਚੇਂਜ ਕਰ ਗਿਆ। ਇਹ ਮੋਰਾਂ ਦੇ ਵਿੱਚ ਟੋਟਲ ਕ੍ਰਾਸ ਬਰੀਡ ਹੀ ਹੁੰਦੀ ਆ ਕਿ ਇਲਾਕਾਈ ਨਸਲਾਂ ਵੀ? ਇਲਾਕਾਈ ਨਸਲਾਂ ਵੀ ਹੁੰਦੀਆਂ ਨੇ ਜੀ। ਤੁਹਾਡੇ ਕੋਲ ਕਿਹੜੇ ਇਲਾਕਾਈ ਨੇ? ਮੇਰੇ ਕੋਲ ਸਾਰੇ ਤਕਰੀਬਨ ਜਿੰਨੇ ਵੀ ਮੋਰ ਪਾਏ ਜਾਂਦੇ ਨੇ ਜੀ ਦੁਨੀਆ ਦੇ ਵਿੱਚ, ਉਹ ਸਾਰੇ ਮੇਰੇ ਕੋਲ ਮੌਜੂਦ ਨੇ। ਇੰਡੋਨੇਸ਼ੀਆ ਦੇ ਜਾਵੇ ਹੋ ਗਏ, ਬਾਕੀ ਹੈ ਕੈਮੀਓ ਹੋ ਗਏ, ਪਰਪਲ ਹੋ ਗਏ, ਸਿਲਵਰ ਹੋ ਗਏ, ਯਾਨੀ ਕਿ ਕ੍ਰਾਸ ਬਰੀਡਾਂ ਵੀ ਹੈਗੀਆਂ। ਬਲੈਕ ਸ਼ੋਲਡਰ, ਬਲੂ ਸ਼ੋਲਡਰ, ਆਮ ਜਿਹੜੇ ਵੀ ਮੋਰ 'ਚ ਪਾਏ ਜਾਂਦੇ ਨੇ ਉਸ ਤਕਰੀਬਨ ਸਾਡੇ ਕੋਲ ਸਾਰੇ ਹੀ ਮੌਜੂਦ ਨੇ। ਤੇ ਉਹ ਜਿਹੜਾ ਕਾਗਜ਼ ਪੱਤਰ ਜੀ ਉਹ ਸੌਖਾ ਬਣ ਜਾਂਦਾ? ਉਹ ਤੁਹਾਨੂੰ ਅਪਲਾਈ ਕਰਨਾ ਪੈਂਦਾ ਜੀ, ਯਾਨੀ ਕਿ ਦਰਖਾਸਤ ਦੇਣੀ ਪੈਂਦੀ ਮਹਿਕਮਾ ਵਾਈਲਡ ਲਾਈਫ ਨੂੰ, ਮਹਿਕਮਾ ਸ਼ਿਕਾਰ ਨੂੰ। ਤੇ ਉਹ ਫਿਰ ਤੁਹਾਨੂੰ ਨਾ ਜੀ ਡੀਜੀ ਵਾਈਲਡ ਲਾਈਫ ਜਿਹੜਾ ਪੰਜਾਬ ਹੈ ਨਾ ਜੀ, ਉਹ ਫਿਰ ਤੁਹਾਨੂੰ ਇੱਕ ਲੈਟਰ ਦਿੰਦਾ ਹੈ ਕਿ ਤੁਸੀਂ ਇਹ ਪਰਿੰਦੇ ਵਗੈਰਾ ਰੱਖ ਸਕਦੇ ਹੋ। ਠੀਕ ਹੈ ਜੀ, ਉਹ ਫਿਰ ਤੁਸੀਂ ਪਰਿੰਦੇ ਵਗੈਰਾ ਰੱਖੋ ਉਹਨਾਂ ਦੇ ਲੈਟਰ ਤੇ, ਉਹਨਾਂ ਦੇ ਇਜਾਜ਼ਤਨਾਮੇ ਦੇ ਉੱਤੇ। ਇਹ ਹੁਣ ਤੁਹਾਨੂੰ ਸਿਰਫ ਕੱਲੇ ਮੋਰਾਂ ਦੀ ਇਜਾਜ਼ਤ ਉਧਰੋਂ ਲੈਣੀ? ਮੈਨੂੰ ਸਾਰੇ ਜੰਗਲੀ ਪਰਿੰਦਿਆਂ ਦੀ ਇਜਾਜ਼ਤ ਹੈ ਜੀ। ਜਿੰਨੇ ਵੀ ਜੰਗਲੀ ਪਰਿੰਦੇ ਆ ਨਾ ਜੀ, ਮੇਰਾ ਉਹਨਾਂ ਦਾ ਲਾਇਸੈਂਸ ਹੈ ਤੇ ਜੰਗਲੀ ਪਰਿੰਦਿਆਂ ਦੀ ਮੈਨੂੰ ਇਜਾਜ਼ਤ ਹੈ ਜੀ। ਵਾਹ ਵਾਹ ਵਾਹ। ਉਸ ਫਾਰਮ ਦੇ ਉੱਤੇ, ਇਸ ਫਾਰਮ ਦੇ ਉੱਤੇ ਮੈਂ ਚੈਂਬਰ ਆਫ ਕਾਮਰਸ ਦਾ ਵੀ ਮੈਂਬਰ ਹਾਂ। ਅੱਛਾ ਠੀਕ ਹੈ, ਕਿ ਤੁਸੀਂ ਬਾਹਰੋਂ ਕਿਤੇ ਪਰਿੰਦਾ ਮੰਗਵਾਉਣਾ ਚਾਹੋ, ਅੱਛਾ ਤੁਸੀਂ ਚੈਂਬਰ ਆਫ ਕਾਮਰਸ ਦੇ ਥਰੂ ਯਾਨੀ ਕਿ ਆਪਣਾ ਰਜਿਸਟਰਡ ਕਰੋ ਸਾਰਾ ਸਿਸਟਮ ਵਗੈਰਾ, ਤੇ ਤੁਹਾਡਾ ਅੱਗੇ ਚੱਲਦਾ ਰਹਿੰਦਾ ਨਿਜ਼ਾਮ। ਮਾਸ਼ਾਅੱਲਾ ਮਾਸ਼ਾਅੱਲਾ। ਚਾਚਾ ਬੂਟੇ ਕੋਈ ਗੱਲ ਪੁੱਛਣੀ ਤੂੰ? ਨਹੀਂ ਠੀਕ ਆ ਬਸ। ਹੁਣ ਇਹ ਚਾਚਾ ਬੂਟੇ ਨੇ ਨਹੀਂ ਪੁੱਛਣੀ, ਮੇਰੇ ਚੇਤੇ ਆ ਗਈ। ਦਵਾਈ ਦਾਰੂ ਦਾ ਨਹੀਂ ਦੱਸਿਆ, ਬਿਮਾਰੀਆਂ ਦਾ ਕਿੰਨੇ? ਬਿਮਾਰੀਆਂ ਅਸੀਂ ਥੋੜਾ ਦੇਸੀ ਕੰਮ ਕਰਦੇ ਹਾਂ ਜੀ। ਅਸੀਂ ਇਹਨਾਂ ਨੂੰ ਲਸਣ ਦਿੰਨੇ ਆ। ਅੱਛਾ ਠੀਕ ਹੈ ਜੀ, ਉਹ ਗ੍ਰਾਈਂਡ ਕਰਕੇ ਅਸੀਂ ਲਸਣ ਦੇ ਦਿੰਨੇ, ਜਿਹਦੀ ਵਜ੍ਹਾ ਨਾਲ ਬਿਮਾਰੀ ਵਗੈਰਾ ਘੱਟ ਆਉਂਦੀ। ਉਹ ਐਂਟੀਬਾਇਓਟਿਕ ਵੀ ਹੈ ਜੀ। ਠੀਕ ਹੈ ਜੀ, ਤੇ
ਬਾਕੀ ਵਿਟਾਮਿਨ ਪਾ ਦਿੰਨੇ ਅਸੀਂ ਇਹਨਾਂ ਨੂੰ। ਹਾਂ ਵੀਟਾਸੋਲ ਸੁਪਰ ਦੇ ਨਾਂ ਤੇ ਇੱਕ ਵਿਟਾਮਿਨ ਆਂਦਾ ਹੈ, ਬੜਾ ਅੱਛਾ ਵਿਟਾਮਿਨ ਹੈ ਉਹ ਪਾਉਂਦੇ ਆ। ਆਇਰਨ ਵਾਸਤੇ ਦੀ ਪਾਲਕ ਪਾ ਦਿੰਨੇ ਇਹਨਾਂ ਨੂੰ, ਅੱਛਾ ਲੂਸਣ ਪਾ ਦਿੰਨੇ ਇਹਨਾਂ ਨੂੰ, ਠੀਕ ਹੈ। ਘੋੜਿਆਂ ਨੂੰ ਜਿਹੜਾ ਆਪਾਂ ਪਾਈਦਾ ਹੈ, ਉਹ ਕੁਤਰ ਕੇ ਆਪਾਂ ਪਾ ਦਿੰਨੇ ਇਹਨਾਂ ਨੂੰ। ਇਹ ਬਿਹਤਰੀਨ ਖਾਂਦੇ ਨੇ। ਇਟਸਿਟ ਪਾ ਦੀ ਹੈ, ਉਹ ਚ ਵਿਟਾਮਿਨ ਵੀ ਨੇ, ਆਇਰਨ ਵੀ ਨੇ, ਹਰ ਚੀਜ਼ ਹੈ। ਤਾਂ ਉਹਦੇ ਨਾਲ ਬਿਹਤਰੀਨ ਹੈ ਜਿਹੜਾ ਨਾ ਉਹ ਪ੍ਰਵਾਨ ਚੜਦਾ, ਹਾਂਜੀ ਗਰੋਥ ਕਰਦਾ। ਇਹ ਦੇਸੀ ਖੁਰਾਕ ਜੀ ਤੁਹਾਨੂੰ ਕਿਤੋਂ ਵੀ ਨਹੀਂ ਲੱਭਣੀ ਮੋਰਾਂ ਦੀ, ਜਿਹੜੀ ਰਾਣਾ ਸਾਹਿਬ ਦੱਸ ਰਹੇ ਆ। ਤੇ ਇਹ ਉਂਝ ਬਿਮਾਰ ਬਮੂਰ ਕਿੰਨੇ ਕੁ ਹੁੰਦੇ? ਬਹੁਤ ਘੱਟ ਜੀ। ਵਾਈਲਡ ਪਰਿੰਦਾ ਜੀ, ਜੰਗਲੀ ਪਰਿੰਦਾ ਹੈ, ਇਹ ਘੱਟ ਹੀ ਬਿਮਾਰ ਹੁੰਦਾ ਜੀ। ਤੇ ਸਰਦੀਆਂ ਨੂੰ ਕਿੰਨਾ ਕੁ ਬਚਾਉਣਾ ਪੈਂਦਾ ਤੁਹਾਨੂੰ ਜੀ? ਸਰਦੀ ਕੋਈ ਇੰਨਾ ਜ਼ਰੂਰੀ ਨਹੀਂ, ਤੁਹਾਡੇ ਸਾਹਮਣੇ ਹੀ ਹੈ ਜੀ। ਇਹ ਕੋਈ ਇੰਨਾ ਬਚਾਉਣਾ ਕੋਈ ਨਹੀਂ ਪੈਂਦਾ। ਤੇ ਗਰਮੀ 'ਚ? ਗਰਮੀ 'ਚ ਵੀ ਕੋਈ ਰੌਲਾ ਨਹੀਂ ਜੀ। ਇਹ ਦਰਖਤ ਲਾਏ ਹੋਏ ਅਸੀਂ, ਛਾਂ ਰਹਿੰਦੀ ਹੈ, ਠੰਡੇ ਰਹਿੰਦੇ ਨੇ। ਨਾਲੇ ਜੀ ਇਹ ਥਰ ਦਾ ਪਰਿੰਦਾ ਹੈ। ਹਾਂਜੀ, ਥਰ ਜਿਹੜਾ ਰੇਗਿਸਤਾਨ, ਚੋਲਿਸਤਾਨ, ਰਾਜਸਥਾਨ, ਉਸ ਥਾਂ ਦਾ ਇਹ ਪਰਿੰਦਾ। ਇਹਨੂੰ ਇੱਥੇ ਦੀ ਗਰਮੀ ਕੀ ਕਹਿੰਦੀ? ਕੁਝ ਵੀ ਨਹੀਂ ਕਹਿੰਦੀ। ਕੁਝ ਵੀ ਨਹੀਂ ਕਹਿੰਦੀ। ਜੂੰਦੇ ਵਾਸਤੇ ਰਾਣਾ ਸਾਹਿਬ ਬੜਾ ਚੰਗਾ ਲੱਗਾ ਬੜੀ ਤੇ ਤੁਸੀਂ ਬੜੀ ਆਓ ਭਗਤ, ਬੜੀ ਸੇਵਾ, ਬੜਾ ਪਿਆਰ ਦਿੱਤਾ, ਬੜੀ ਇੱਜ਼ਤ ਦਿੱਤੀ ਜੀ। ਤੇ ਇਨਸ਼ਾਅੱਲਾ ਹੁਣ ਰਾਬਤਾ ਰੂ ਮਿਲਦੇ ਰਵਾਂਗੇ। ਇਨਸ਼ਾਅੱਲਾ ਜੀ, ਤੁਸੀਂ ਵੀ ਸਾਡੇ ਕੋਲ ਗੇੜਾ ਲਾਇਓ। ਇਨਸ਼ਾਅੱਲਾ ਜ਼ਰੂਰ ਲਾਵਾਂਗੇ। ਬੜੀ ਮਿਹਰਬਾਨੀ, ਬੜੀ ਮਿਹਰਬਾਨੀ। ਇਹ ਜੀ ਤੁਹਾਨੂੰ ਅਸੀਂ ਇੱਕ ਸ਼ੌਕ ਬਤੌਰ ਕਾਰੋਬਾਰ ਦਿਖਾਇਆ, ਵੀ ਇੱਕ ਕੰਮ ਦਿਖਾਇਆ ਤੁਹਾਨੂੰ। ਤੇ ਉਹ ਕੰਮ ਦਿਖਾਇਆ ਜਿਹੜਾ ਸਾਡੇ ਜ਼ਿਮੀਦਾਰ ਵੀ ਕਰ ਸਕਦੇ। ਕੰਮ ਅਸੀਂ ਉਹੀ ਦਿਖਾਈਦਾ ਜਿਹੜਾ ਸਾਡੇ ਜ਼ਿਮੀਦਾਰਾਂ ਦੇ ਕੋਈ ਗੱਲ ਪਸੰਦ ਆਵੇ, ਕੋਈ ਗੱਲ ਕੰਮ ਆਵੇ। ਇਹ ਕਾਰੋਬਾਰ ਆ ਜ਼ਿਮੀਦਾਰਾਂ ਦਾ। ਉੱਥੇ ਡੇਰੇ ਡੰਡੇ ਤੁਸੀਂ ਸ਼ੌਕ ਵੀ ਕਰ ਸਕਦੇ ਆ, ਕਾਰੋਬਾਰ ਵੀ ਕਰ ਸਕਦੇ। ਥੋੜੇ ਪੈਸਿਆਂ ਥੋੜੀ ਥਾਂ ਦੇ ਵਿੱਚ ਹੋ ਸਕਦਾ। ਤੇ ਦੁਆਵਾਂ 'ਚ ਯਾਦ ਰੱਖਿਓ। ਰਾਣਾ ਸਾਹਿਬ ਦਾ ਨੰਬਰ ਬੋਲ ਦਿਓ ਵਿੱਚ। ਮੇਰਾ ਨੰਬਰ ਹੈ ਜੀ 0311 306794। ਵਾਹ ਵਾਹ ਵਾਹ। ਤੇ ਜਿਉਂਦੇ ਵਾਸਤੇ ਰਹੋ ਜੀ, ਦੁਆਵਾਂ 'ਚ ਯਾਦ ਰੱਖਿਓ। ਤੇ ਇਦਾਂ ਹੀ ਫਿਰ ਕਿਸੇ ਨਵੀਂ ਗੱਲ ਦੇ ਨਾਲ ਤੁਹਾਡੇ ਤੱਕ ਪਹੁੰਚਾਂਗੇ, ਜੇ ਰੱਬ ਨੇ ਤੁਹਾਡੀ ਤੇ ਸਾਡੀ ਜ਼ਿੰਦਗੀ ਰੱਖੀ। ਬੜੀ ਮਿਹਰਬਾਨੀ।